ਪੰਜਾਬੀ ਰੇਡੀਓ US ਤੋਂ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਇੱਕ ਵਾਰੀ ਫਿਰ ਹਾਜ਼ਰ ਹੋ ਗਏ ਸਿਹਤ ਸੰਭਾਲ ਦਾ ਪ੍ਰੋਗਰਾਮ ਲੈ ਕੇ। ਸਿਹਤ ਸੰਭਾਲ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਜਗਵੀਰ ਸਿੰਘ ਜੀ, ਜੋ ਆਪਾਂ ਮੰਗਲਵਾਰ ਨੂੰ ਕਾਲਾਂ ਕਰਕੇ ਪੁੱਛਦੇ ਹਾਂ ਕੋਈ ਨਾ ਕੋਈ ਇਲਾਜ, ਅਤੇ ਜਿਹੜੇ ਹੋਰ ਇਲਾਜ ਹੁੰਦੇ ਆ ਜਿਹੜੇ ਸਾਨੂੰ ਨਹੀਂ ਮਿਲਦੇ ਜਾਂ ਉਹਨਾਂ ਦੇ ਕੋਲ ਹੋਰ ਵੱਧ ਹੁੰਦੇ ਆ, ਉਹ ਲੈ ਕੇ ਹੁੰਦੇ ਨੇ ਵੀਰਵਾਰ ਨੂੰ 3:30 ਤੋਂ ਲੈ ਕੇ 4 ਵਜੇ ਤੱਕ। ਇਹੀ ਪ੍ਰੋਗਰਾਮ ਤੁਸੀਂ ਐਤਵਾਰ ਨੂੰ ਵੀ ਸੁਣ ਸਕੋਗੇ। ਇਸ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ ਜਿਹੜਾ ਕੋਈ ਲਾਇਸੈਂਸਡ ਹੋਵੇ ਜਾਂ ਤੁਹਾਨੂੰ ਕੋਈ ਦਵਾਈਆਂ ਦੱਸਦਾ, ਪਰ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਆ, ਜੇ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਉਹ ਕਿਸ ਤਰ੍ਹਾਂ ਲੈਣੀਆਂ, ਤਾਂ ਤੁਸੀਂ ਦੁਬਾਰਾ ਅਗਲੇ ਹਫ਼ਤੇ ਪੁੱਛ ਕੇ ਉਹਨਾਂ ਨੂੰ ਲੈ ਸਕਦੇ ਆ। ਜੇ ਤੁਹਾਨੂੰ ਥੋੜ੍ਹਾ ਬਹੁਤਾ ਪਤਾ ਹੈਗਾ ਤਾਂ ਫਿਰ ਤੁਸੀਂ ਥੋੜ੍ਹੀ ਚੀਜ਼ ਤੋਂ ਸ਼ੁਰੂ ਕਰੋ। ਜਿਸ ਚੀਜ਼ ਤੋਂ ਤੁਹਾਨੂੰ ਐਲਰਜੀ ਆ ਜਾਂ ਤੁਹਾਨੂੰ ਉਹ ਚੀਜ਼ ਪਚਦੀ ਨਹੀਂ, ਬਾਏ ਆ, ਗਰਮੀ ਆ, ਉਹਨਾਂ ਚੀਜ਼ਾਂ ਨੂੰ ਤੁਸੀਂ ਉਹਨਾਂ ਦੇ ਵਿੱਚ ਨਾ ਇਨਕਲੂਡ ਕਰੋ। ਸੋ ਇਹਨਾਂ ਗੱਲਾਂ ਦਾ ਜ਼ਰੂਰ ਖਿਆਲ ਕਰਨਾ ਹੈ। ਬਾਡੀ ਆਪੋ ਆਪਣੀ ਆ, ਅਤੇ ਬਾਕੀ ਆਰਾਮ ਕਿਸੇ ਨੂੰ ਜਲਦੀ ਆ ਜਾਂਦਾ ਹੈ, ਕਿਸੇ ਦੇਰ ਦੇ ਨਾਲ ਆਉਂਦਾ ਹੈ। ਅਤੇ ਤੁਸੀਂ ਮੰਗਲਵਾਰ ਕਾਲ ਕਰ ਸਕਦੇ ਆ 4082725200 'ਤੇ ਇਲਾਜ ਪੁੱਛ ਸਕਦੇ ਆ। ਉਸ ਤੋਂ ਪਹਿਲਾਂ ਕਿ ਅੱਗੇ ਵਧੀਏ, ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ ਬੇਕਰਸਫੀਲਡ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸਤਨਾਮ ਸਿੰਘ ਕਮਲਜੀਤ ਕੌਰ ਬੈਂਸ, ਸੰਤ ਸਿੰਘ ਤੇ ਦੇਬਾਂ ਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਬੇਅੰਤ ਕੌਰ, ਗੁਰਪ੍ਰੀਤ ਸਿੰਘ ਢਿੱਲੋਂ ਬਰਕਲੇ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਦੇ ਵੱਲ ਪਹਿਲਾਂ ਗੱਲ ਕਰਦੇ ਜਿਹੜੇ ਕਹਿੰਦੇ ਸੀਗੇ ਆਪਣੇ ਗਲਾ ਜਾਂ ਦੁਖਦਾ ਹੈਗਾ ਉਹਨਾਂ ਦਾ, ਉਹ ਆਪਣੇ ਫਟਕੜੀ ਦੀ ਆਪਣੇ ਖਿੱਲ ਕਰਕੇ ਜੀ, ਤੇ ਉਹਦੇ ਵਿੱਚੋਂ 2 ਗ੍ਰਾਮ ਫਟਕੜੀ ਤੁਸੀਂ ਆਪਣੇ ਲੈਣੀ ਹੈਗੀ। ਆਪਣੇ ਫਟਕੜੀ ਪਹਿਲਾਂ ਖਿੱਲ ਕਰ ਲੈਣੀ, ਫਿਰ 2 ਗ੍ਰਾਮ ਫਟਕੜੀ ਸਵੇਰ ਨੂੰ, 2 ਗ੍ਰਾਮ ਸ਼ਾਮ ਨੂੰ, ਕੋਸੇ ਪਾਣੀ ਨਾਲ ਜਾਂ ਚਾਹ ਨਾਲ, ਜਿਸ ਤਰ੍ਹਾਂ ਮਰਜ਼ੀ ਲੈ ਲਓ। ਇਹਦੇ ਨਾਲ ਤੁਹਾਡੇ ਗਲੇ ਵਿੱਚ ਤੁਹਾਡੇ ਸੋਜ ਹੈ ਜਾਂ ਦੁਖਦਾ ਜਾਂ ਖੁਸ਼ਕੀ ਜੀ ਹੋਈ ਵੀ ਉਹ ਠੀਕ ਹੋ ਜਾਵੇ। ਜਾਂ ਫਿਰ ਤੁਸੀਂ ਐਂ ਕਰ ਸਕਦੇ ਜੇ ਗਲੇ ਵਿੱਚ ਸੋਜ ਤੁਹਾਨੂੰ ਫੀਲ ਹੁੰਦੀ ਹੈਗੀ ਤਾਂ ਧਨੀਏ ਨੂੰ ਤੁਸੀਂ ਆਪਣੇ ਗੁਲਾਬ ਜਲ ਦੇ ਵਿੱਚੋਂ ਮਿਕਸ ਕਰਕੇ ਉਹਦਾ ਲੇਪ ਜਿਹਾ ਬਣਾ ਲੈਣਾ ਹੈਗਾ ਜੀ, ਤੇ ਉਹ ਤੁਸੀਂ ਆਪਣੇ ਗਲ ਦੇ ਉੱਤੇ ਮਲਣਾ ਹੈਗਾ ਜੀ। ਉੱਤੇ ਆਪਣੇ ਮਾੜੀ ਮੋਟੀ ਪੱਟੀ ਜੀ ਮੰਨ ਲਓ ਉੱਪਰ, ਉਹਦੇ ਨਾਲ ਠੀਕ ਹੋ ਜੂਗਾ ਤੁਹਾਨੂੰ। ਜੇ ਤੁਹਾਨੂੰ ਆਪਣੇ ਗਲੇ ਮਾ ਦਰਦ ਜਿਹਾ ਫੀਲ ਹੁੰਦਾ ਜਾਂ ਖਾਰਸ਼ ਜੀ ਬਾਹਲੀ ਆਉਂਦੀ ਹੈਗੀ ਤਾਂ ਤੁਸੀਂ ਕੋਸੇ ਪਾਣੀ ਦੇ ਵਿੱਚੋਂ ਸਿਰਕਾ ਪਾ ਕੇ ਉਹਦੇ ਤੁਸੀਂ ਆਪਣੇ ਗਰਾਰੇ ਕਰ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚੋਂ 10 ਗ੍ਰਾਮ ਸੌਂਫ ਲੈਣੀ ਹੈਗੀ ਤੇ 10 ਗ੍ਰਾਮ ਅੱਕਰ ਕਰਾ ਲੈਣਾ ਹੈਗਾ, ਤੇ ਇਹਨਾਂ ਨੂੰ ਪੀ ਕੇ ਤੁਸੀਂ ਆਪਣੇ 25 ਗ੍ਰਾਮ ਸ਼ਹਿਦ ਪਾ ਕੇ ਛੋਟੀ ਆਪਣੇ ਗੋਲੀਆਂ ਜਿਹੀਆਂ ਬਣਾ ਲਓ ਇਹਦੇ ਵਿੱਚੋਂ। ਉਹ ਫਿਰ ਆਪਣੇ ਤੁਸੀਂ ਇੱਕ ਗੋਲੀ ਸਵੇਰ ਨੂੰ, ਇੱਕ ਸ਼ਾਮ ਨੂੰ, ਐਂ ਕਰਕੇ ਚੂਸ ਲਿਆ ਕਰੋ। ਜੇ ਜ਼ਿਆਦਾ ਹੈਗਾ ਤਾਂ ਸਵੇਰ ਨੂੰ, ਦੁਪਹਿਰ ਨੂੰ, ਸ਼ਾਮ ਨੂੰ ਐਂ ਚੂਸ ਸਕਦੇ ਹੈਗੇ। ਇਹਦੇ ਨਾਲ ਤੁਹਾਡੀ ਜੇ ਗਲੇ ਮਾ ਤੁਹਾਡੀ ਕੋਈ ਛਾਤੀ ਮਾ ਬਲਗਮ ਜੀ ਜੰਮੀ ਵੀ ਹੈਗੀ ਆ ਕੋਈ, ਉਹ ਵੀ ਆਪਣੇ ਨਿਕਲ ਸਕਦੀ ਹੈਗੀ, ਨਿਕਲ ਜੂਗੀ ਇਹਦੇ ਨਾਲ। ਜਾਂ ਫਿਰ ਅਦਰਕ ਦਾ ਰਸ 1 ਚਮਚਾ ਲੈ ਕੇ 2 ਲੌਂਗਾਂ ਦਾ ਉਹਦੇ ਵਿੱਚੋਂ ਚੂਰਨ ਬਣਾ ਲੈਣਾ ਹੈਗਾ, ਤੇ ਅੱਧੀ ਚੁਟਕੀ ਹਿੰਗ ਦੀ ਪਾ ਲੈਣੀ ਹੈਗੀ, ਤੇ ਉਹ ਤੁਸੀਂ ਉਹਨੇ ਉਂਗਲੀ ਨਾਲ ਚੱਟ ਲਓ। ਇਹਦੇ ਨਾਲ ਵੀ ਸਾਰੇ ਆਪਣੇ ਗਲ ਦੀ ਤਕਲੀਫ ਦੂਰ ਹੋ ਜਾਂਦੀ ਹੈ। ਜਾਂ ਫਿਰ ਨਹੀਂ ਤਾਂ ਸੁੰਡ ਤੇ ਮਿਸ਼ਰੀ ਮਿਲਾ ਕੇ ਉਹ ਤੁਸੀਂ ਖਾ ਲਓ, ਉਹਦੇ ਨਾਲ ਵੀ ਸਾਰੀ ਆਪਣੇ ਗਲੇ ਦੀ ਤਕਲੀਫ। ਉਹਨੇ ਦੂਜੇ ਫਿਰ ਪਿਛਲੇ ਵੀਕ ਪੁੱਛਦੇ ਸੀਗੇ ਆਪਣੇ ਵੀ ਗਰਦਨ ਦੇ ਵਿੱਚ ਦਰਦ ਰਹਿੰਦਾ ਹੈਗਾ ਉਹਨਾਂ ਦੇ, ਉਹਦੇ ਵਾਸਤੇ ਤੁਸੀਂ ਕੀ ਕਰ ਸਕਦੇ ਹੈਗੇ, ਰਾਈ ਦੇ ਤੇਲ ਦੇ ਵਿੱਚੋਂ ਤੁਸੀਂ ਆਪਣੇ 10 ਗ੍ਰਾਮ ਤੇ 10 ਗ੍ਰਾਮ ਸਰੋਂ ਦਾ ਤੇਲ ਇਹ ਲੈ ਕੇ ਤੁਸੀਂ ਆਪਣੇ ਹੌਲੀ ਮਾਲਿਸ਼ ਕਰਨੀ ਹੈਗੀ ਇਹਦੇ ਨਾਲ, ਜਿੱਥੇ ਸਾਰੇ ਦਰਦ ਹੁੰਦਾ। ਜਾਂ ਫਿਰ ਖਸਖਸ ਤੇ ਆਪਣੇ ਮਿਸ਼ਰੀ, ਇਹ ਬਰਾਬਰ ਲੈਣੀਆਂ ਹੈਗੀਆਂ ਤੁਸੀਂ 2 ਚੀਜ਼ਾਂ, ਤੇ ਇਹਦਾ 1 ਚਮਚਾ ਤੁਸੀਂ ਰਾਤ ਨੂੰ ਦੁੱਧ ਨਾਲ ਉਹਨੇ ਖਾ ਕੇ ਲੈ ਲੈਣਾ ਹੈ। ਜਾਂ ਫਿਰ ਤੁਸੀਂ ਉਹਨੇ ਮੇਥੀ ਦੇ ਦਾਣਿਆਂ ਨੂੰ ਪੀ ਕੇ ਇਹਦਾ ਪੇਸਟ ਜਿਹਾ ਬਣਾ ਕੇ ਇਹ ਤੁਸੀਂ ਆਪਣੇ ਗਰਦਨ ਤੇ ਲਗਾ ਸਕਦੇ ਹੈਗੇ, ਇਹਦੇ ਨਾਲ ਠੀਕ ਹੋ ਜੂਗੀ ਸਾਰੀ ਜਿਹੜਾ ਗਰਦਨ ਦਾ ਦਰਦ ਹੈ। ਜਾਂ ਫਿਰ ਅਸਗੰਧ ਤੇ ਸੁੰਡ, ਇਹ ਬਰਾਬਰ ਤੁਸੀਂ ਲੈਣੀਆਂ ਹੈਗੀਆਂ, 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਲੈ ਸਕਦੇ ਹੈਗੇ। ਫਿਰ ਸਰੋਂ ਦੇ ਤੇਲ ਦੇ ਵਿੱਚੋਂ ਤੁਸੀਂ ਕਪੂਰ ਮਿਕਸ ਕਰਕੇ ਉਹ ਗਰਦਨ ਤੇ ਮਾਲਿਸ਼ ਕਰ ਸਕਦੇ ਹੈਗੇ। ਜਾਂ ਜਾਇਫਲ ਨੂੰ ਪੀ ਕੇ ਤੁਸੀਂ ਆਪਣੇ ਗਰਦਨ ਤੇ ਇਹਦਾ ਲੇਪ ਕਰ ਸਕਦੇ ਹੈਗੇ। ਲੌਂਗਾਂ ਦਾ ਤੇਲ ਤੁਸੀਂ ਆਪਣੇ ਸਰੋਂ ਦੇ ਤੇਲ ਦੇ ਵਿੱਚੋਂ ਮਿਕਸ ਕਰਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਨਹੀਂ ਤਾਂ ਅਜਵੈਨ ਦੀ ਪੁਟਲੀ ਜੀ ਬਣਾ ਕੇ ਉਹਨੂੰ ਗਰਮ ਕਰਕੇ ਤਵੇ ਉੱਤੇ ਜਾਂ ਮਾਈਕਰੋ ਜਿਸ ਤਰ੍ਹਾਂ ਵੀ ਤੁਸੀਂ ਕਰਨੀ ਹੈਗੀ, ਉਹਦਾ ਸੇਕ ਤੁਸੀਂ ਦੇ ਦਿਓ। ਜਾਂ ਫਿਰ ਗਰਦਨ ਨੂੰ ਤੁਸੀਂ ਬਦਾਮ ਰੋਗਨ ਦੀ ਮਾਲਿਸ਼ ਕਰ ਸਕਦੇ, ਬਦਾਮਾਂ ਦੇ ਤੇਲ ਦੀ, ਉਹਦੀ ਤੁਸੀਂ ਮਾਲਿਸ਼ ਕਰੋ, ਉਹਦੇ ਨਾਲ ਉਹਨੇ ਠੀਕ ਹੋ ਜਾਂਦਾ। ਜਿਹੜੇ ਕਹਿੰਦੇ ਸੀਗੇ ਉਹਨੇ ਡਿਪਰੈਸ਼ਨ ਜਾਂ ਜਿਹੜਾ ਕਹਿੰਦੇ ਸੀਗੇ ਉਹਦੇ ਵਿੱਚ ਪਾਉਂਦਾ ਇਹ ਹੈ ਜੀ, ਉਹਨੇ ਜਿਹੜੀ ਫਲ ਫਰੂਟ ਜ਼ਿਆਦਾ ਖਾਣੇ ਚਾਹੀਦੇ ਆ ਉਹਨੂੰ ਬੰਦੇ ਨੂੰ, ਜਿਹਨੂੰ ਡਿਪਰੈਸ਼ਨ 'ਚ ਹੈਗਾ। ਫਿਰ ਸਵੇਰ ਨੂੰ ਉਹਨੇ ਨੰਗੇ ਪੈਰ ਉਹਨੇ ਘਾਹ ਦੇ ਉੱਤੇ ਤੁਰਨਾ ਚਾਹੀਦਾ।
ਇਹਦੇ ਵਿੱਚ ਔਲਾ ਬਹੁਤ ਵਧੀਆ ਚੀਜ਼ ਰਹਿੰਦਾ ਜੀ ਡਿਪਰੈਸ਼ਨ ਦੇ ਵਿੱਚ। ਔਲੇ ਦਾ ਤੁਸੀਂ ਉਹਨੇ ਯੂਜ਼ ਕਰੋ। ਫਿਰ ਜਿਹੜੀ ਬ੍ਰਹਮੀ ਪਾਊਡਰ ਜੇ ਤੁਹਾਨੂੰ ਮਿਲਦਾ 1 ਚਮਚਾ ਤੁਸੀਂ ਉਹਨੇ ਉਹ ਲੈ ਸਕਦੇ। ਨਹੀਂ ਬ੍ਰਹਮੀ ਦੀ ਗੋਲੀਆਂ ਬੜੀਆਂ ਬਣਾਈਆਂ ਮਿਲ ਜਾਂਦੀਆਂ, ਉਹ ਤੁਸੀਂ ਉਹਨੇ 1 ਗੋਲੀ ਉਹਨੇ ਲੈ ਲਿਆ ਕਰੋ। ਤੇ ਉਹਨੇ ਇਹਦੇ ਵਿੱਚ ਤੁਹਾਨੂੰ ਸਾਰ ਸਬਤਾ ਰਿਸਟ, ਇਹ ਦਵਾਈ ਦਾ ਨਾਮ ਹੈ ਜੀ, ਸਾਰ ਸਬਤਾ ਰਿਸਟ। ਇਹ ਲਿਕੁਇਡ ਦਵਾਈ ਹੈਗੀ। ਤੁਸੀਂ 2 ਚਮਚੇ ਰੋਟੀ ਖਾਣੇ ਤੋਂ ਬਾਅਦ ਤੁਸੀਂ ਉਹਨੇ ਲੈਣੇ ਹੈ ਜੀ। ਥੋੜਾ ਵਿੱਚ ਪਾਣੀ ਪਾ ਲਿਆ, 2 ਚਮਚੇ ਦਵਾਈ ਦੇ ਪਾ ਲਏ, 2-3 ਚਮਚੇ ਪਾਣੀ ਦੇ ਪਾ ਕੇ ਇਹ ਘੁੱਟ ਪਾ ਲਿਆ ਕਰੋ। ਇਹਦੇ ਨਾਲ ਸਾਰੀ ਆਪਣੇ ਬਹੁਤ ਚੰਗਾ ਫਰਕ ਪਊਗਾ ਜੀ ਤੁਹਾਨੂੰ ਇਹ ਦਵਾਈ ਨਾਲ। ਤੇ ਫਲ ਫਰੂਟਾਂ ਤੇ ਜ਼ਿਆਦਾ ਜੋ ਰੱਖੋ ਇਹਦੇ ਵਿੱਚੋਂ ਫਿਰ ਤੁਸੀਂ ਚਾਹ ਕੌਫੀ ਇਹ ਜਿਹੀਆਂ ਚੌਲ ਇਹ ਚੀਜ਼ਾਂ ਨਹੀਂ ਆਪਣੇ ਤੁਸੀਂ ਖਾਣੀਆਂ। ਅੱਗੇ ਚੱਲਦੇ ਹੈਗੇ ਆਪਾਂ, ਜਿਹੜੇ ਕਹਿੰਦੇ ਤੁਹਾਨੂੰ ਪਸੀਨਾ ਬਾਹਲਾ ਆਉਂਦਾ ਹੈਗਾ ਤੇ ਉਹ ਆਪਣੇ ਤੁਸੀਂ ਕਰ ਸਕਦੇ ਹੈਗੇ ਔਲਿਆਂ ਦੇ ਪਾਣੀ ਨਾਲ ਚੰਗੀ ਤਰ੍ਹਾਂ ਉਬਾਲ ਕੇ ਉਹ ਤੁਸੀਂ ਹੁਣ ਜੇ ਹੱਥ ਤੇ ਪਸੀਨਾ ਆਉਂਦਾ ਤਾਂ ਹੱਥ ਪਾਣੀ ਕੋਸਾ ਜਿਹਾ ਹੋ ਗਿਆ ਜਦ ਉਹ ਡੁਬਾਉਣੇ ਹੈਗੇ ਇਹਦੇ ਵਿੱਚ। ਉਹ ਤੁਸੀਂ ਆਪਣੇ ਡੁਬੋ ਕੇ ਰੱਖੋ, ਇਹਦੇ ਨਾਲ ਪਸੀਨਾ ਸਾਰਾ ਬੰਦ ਹੋ ਜੂਗਾ। ਗਲੇ ਔਲੇ ਤੁਸੀਂ ਖਾਣੇ ਹੈਗੇ, ਔਲਾ ਤੁਸੀਂ ਖਾਓ, ਇਹਦੇ ਨਾਲ ਵੀ ਆਪਣੇ ਪਸੀਨਾ ਜਿਹੜਾ ਬੰਦ ਹੋ ਜੂਗਾ। ਅੱਗੇ ਜਿਹੜਾ ਕਹਿੰਦੇ ਸੀਗੇ ਰੀਹ ਦਾ ਦਰਦ ਹੈਗਾ ਉਹਦੇ ਵਿੱਚੋਂ ਤੁਸੀਂ ਲੈਣੀ ਹੈਗੀ ਆਪਣੇ ਕੂੜਾ ਸੱਕ, ਮਿੱਠੀਆਂ ਸਰੰਜਾਂ, ਅਸਗੰਧ ਤੇ ਸੁੰਡ। 4 ਚੀਜ਼ਾਂ ਹੈਗੀਆਂ ਬਰਾਬਰ ਤੁਸੀਂ ਚੀਜ਼ਾਂ ਲੈਣੀਆਂ ਹੈਗੀਆਂ। ਪੀ ਪੂ ਕੇ ਤੁਸੀਂ ਉਹਨੇ ਰੱਖ ਲਓ। ਤੇ ਇਹਦੇ ਵਿੱਚੋਂ ਦੇ ਤੁਸੀਂ 1 ਚਮਚਾ ਜਾਂ ਤਾਂ ਪੰਜੀਰੀ ਜੀ ਬਣਾ ਕੇ ਰੱਖ ਲਓ, ਨਹੀਂ ਤਾਂ ਉਹਦੇ ਵਿੱਚੋਂ ਪਾ ਕੇ ਖਾ ਲਿਆ ਕਰੋ। 1 ਚਮਚਾ ਇਹਦਾ ਦਵਾਈ ਦਾ ਤੇ ਥੋੜੀ ਪੰਜੀਰੀ ਮੈਂ ਪਾ ਕੇ ਖਾ ਲਿਆ, ਨਹੀਂ ਤਾਂ ਜੀ ਕੜਾਹ ਜਿਹਾ ਬਣਾ ਕੇ ਉਹਦੇ ਵਿੱਚੋਂ ਤੁਸੀਂ 1 ਚਮਚਾ ਪਾ ਕੇ ਉਹ ਖਾ ਲਿਆ ਕਰੋ। ਇਹਦੇ ਨਾਲ ਸਾਰਾ ਉਹਨੇ ਰੀਹ ਦਾ ਦਰਦ ਹਟ ਜੂਗਾ। ਜਿਹੜੇ ਕਹਿੰਦੇ ਸਿਰ ਦੁਖਦਾ ਹੈਗਾ ਉਹ ਤੁਸੀਂ ਉਹਨੇ ਮਨੱਕੇ ਲੈ ਸਕਦੇ ਹੈਗੇ 100 ਗ੍ਰਾਮ, ਕਾਲੀ ਮਿਰਚਾਂ 10 ਗ੍ਰਾਮ, ਮਿਸ਼ਰੀ 75 ਗ੍ਰਾਮ, ਮਗਾਂ 10 ਗ੍ਰਾਮ। ਇਹ ਲੈ ਕੇ ਤੁਸੀਂ ਉਹਨੇ 4 ਗ੍ਰਾਮ ਜਿਸ ਤਰ੍ਹਾਂ ਜੇ ਤਾਂ ਨਹੀਂ ਤਾਂ ਫੱਕੀ ਜੇ ਮਣਕੇ ਹੋਣਗੇ ਸਾਰੇ ਇਹਦੇ ਵਿੱਚ ਮਤਲਬ ਉਹ ਜਾਮ ਜਿਹੀ ਬਣ ਜੂਗਾ, 1 ਕਿਸਮ ਦਾ ਹੈ। ਇਹਦੀਆਂ ਤੁਸੀਂ ਮੋਟੀਆਂ ਗੋਲੀਆਂ ਜਾਂ ਵੱਟ ਲਿਓ, ਉਹ ਗੋਲੀ ਤੁਸੀਂ ਆਪਣੇ 1 ਖਾ ਲਿਆ ਕਰੋ। 1 ਗੋਲੀ ਸਵੇਰ ਨੂੰ ਖਾ ਲਈ, 1 ਸ਼ਾਮ ਨੂੰ ਖਾ ਲਈ। ਅੱਛਾ, ਇਹਦੇ ਨਾਲ ਫਿਰ ਦੂਸਰਾ ਇਲਾਜ ਹੈਗਾ ਜਿਹਨਾਂ ਦਾ ਸਿਰ ਦਰਦ ਨਹੀਂ ਹਟਦਾ ਹੈਗਾ, ਨਸ਼ਾਦਰ ਠਿਕਰੀ ਲੈਣਾ ਹੈਗਾ ਤੁਸੀਂ 12 ਗ੍ਰਾਮ। ਇਹਨੂੰ ਇੱਕ ਜਿਹੜੀ ਸ਼ਰਾਬ ਦੀ ਬੋਤਲ ਜੀ ਹੁੰਦੀ 40 ਕੌਂਸ ਮੇਰਾ ਖਿਆਲ, ਉਹਦੇ ਵਿੱਚੋਂ ਤੁਸੀਂ ਆਪਣੇ ਉਹ 12 ਗ੍ਰਾਮ ਮੁਸ਼ਕਪੁਰ ਪਾ ਦੇਣਾ ਜੀ। ਉਹਦਾ ਮਿਕਸ ਹੋ ਗਿਆ ਵਿੱਚੋਂ 1 ਅੱਧਾ ਦਿਨ ਵਿੱਚੋਂ ਪਿਆ ਰਹਿਣ ਦੋ ਉਹਨੂੰ। ਜੇ ਪੀ ਕੇ ਪਾਉਂਗੇ ਉਹ ਤਾਂ ਜਦੀ ਆਪਣੇ ਮਿਕਸ ਹੋ ਜਾਣਾ ਉਹਦੇ ਵਿੱਚੋਂ। ਤਾਂ 1 ਔਂਸ ਸਵੇਰ ਨੂੰ, 1 ਔਂਸ ਸ਼ਾਮ ਨੂੰ। ਇਸ ਛੋਟੇ ਗਲਾਸ ਦਾ ਚੌਥਾ ਜਿਸ ਤਰ੍ਹਾਂ 1 ਪੈਗ ਲਗਾਉਂਦੇ ਹੁੰਦੇ ਬਸ ਛੋਟਾ ਜਿਹਾ, ਉਸ ਤਰ੍ਹਾਂ 1 ਔਂਸ ਤੁਸੀਂ ਲੈਣਾ ਹੈਗਾ ਸਵੇਰ ਨੂੰ। 1 ਔਂਸ ਦੀ ਗਲਾਸੀਆਂ ਜੇ ਮਿਲ ਜਾਂਦੀਆਂ, ਜੇ ਨਹੀਂ ਕਿਸੇ ਨੂੰ ਪਤਾ ਨਿੱਕੀਆਂ ਗਲਾਸੀਆਂ ਮਿਲ ਜਾਣ, ਉਹ 1 ਔਂਸ ਸਵੇਰ ਨੂੰ ਪੀ ਲਵੇ, 1 ਔਂਸ ਸ਼ਾਮ ਨੂੰ। ਜੇ ਬਾਲਾ ਨਹੀਂ ਕੋਈ ਅੰਦਾਜ਼ਾ ਕਰਨਾ ਤਾਂ ਉਹਨੇ 6-7 ਚਮਚੇ ਪੀ ਲਵੇ, ਉਹਦੇ ਨਾਲੇ ਬਣ ਜੂ। 5-6 ਚਮਚੇ ਤੁਸੀਂ ਸਵੇਰ ਨੂੰ ਪੀ ਲਏ, 5-6 ਚਮਚੇ ਸ਼ਾਮ ਨੂੰ। ਜਿਹੜੇ ਕਹਿੰਦੇ ਸੀਗੇ ਆਪਣੇ ਖੱਟੀਆਂ ਢਕਾਰਾਂ ਜੀ ਆਉਂਦੀਆਂ ਹੈਗੀਆਂ, ਉਹ ਤਾਂ ਆਪਣੇ ਮੂਲੀ ਦੇ ਰਸ ਦੇ ਵਿੱਚੋਂ ਤੁਸੀਂ ਸ਼ੱਕਰ ਮਿਲਾ ਕੇ ਪੀ ਲਓ। 1/2 ਕੱਪ ਮੂਲੀ ਦਾ ਰਸ ਲੈ ਲਓ, ਵਿੱਚੋਂ ਸ਼ੱਕਰ ਮਿਲਾ ਕੇ ਪੀ ਲਓ, ਇਹਦੇ ਨਾਲ ਖੱਟੀ ਢਕਾਰਾਂ ਹਟ ਜਾਣਗੇ ਤੁਹਾਨੂੰ। ਜਾਂ ਫਿਰ ਨਹੀਂ ਇੱਥੇ ਜੇ ਮਿਲਦਾ ਤੁਹਾਨੂੰ ਚੁਰਕਾ, ਉਹ ਤੁਸੀਂ ਆਪਣੇ ਚੁਰਕਾ ਯੂਜ਼ ਕਰ ਸਕਦੇ ਹੈਗੇ 4। ਜਾਂ ਫਿਰ ਨਹੀਂ ਤਾਂ ਅਜਵਾਇਣ ਦਾ ਯਾਰਕ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਨਹੀਂ ਤਾਂ ਕੇਲੇ ਉੱਤੇ ਥੋੜ੍ਹੀ ਜਿਹੀ ਆਪਣੇ ਛੋਟੀ ਇਲਾਇਚੀ ਦਾ ਪਾਊਡਰ ਮਿਲਾ ਕੇ ਉਹ ਤੁਸੀਂ ਖਾ ਸਕਦੇ ਹੈਗੇ। ਨਾਰੀਅਲ ਦਾ ਪਾਣੀ ਤੁਸੀਂ ਪੀ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਔਲਿਆਂ ਦਾ ਜੂਸ ਤੇ ਵਿੱਚੋਂ ਥੋੜ੍ਹਾ ਜਿਹਾ ਜੇ ਤੁਹਾਨੂੰ ਹਰੜਾਂ ਦਾ ਜੂਸ ਮਿਲਦਾ ਤਾਂ ਉਹ ਮਿਕਸ ਕਰਕੇ ਪੀ ਲਓ, ਨਹੀਂ ਤਾਂ ਤੁਸੀਂ ਹਰੜਾਂ ਦੀ ਜਿਹੜੀ ਪੀ ਕੇ ਔਲਿਆਂ ਦੇ ਜੂਸ ਦੇ ਵਿੱਚੋਂ ਮਿਕਸ ਕਰਕੇ ਉਹ ਪੀ ਲਓ। ਇਹਦੇ ਨਾਲ ਵੀ ਸਾਰੇ ਆਪਣੇ ਜਿਹੜੇ ਖੱਟੇ ਢਕਾਰ ਹਟ ਜਾਂਦੇ। ਨਹੀਂ ਰੋਟੀ ਖਾਣੇ ਦੇ ਬਾਅਦ ਤੁਸੀਂ ਆਪਣੇ 2 ਲੌਂਗ ਮੂੰਹਾਂ ਪਾ ਕੇ ਹੌਲੀ ਚੂਸੀ ਚੱਲੋ। ਜਾਂ ਫਿਰ ਤੁਸੀਂ ਆਪਣੇ 1/2 ਚਮਚਾ ਜੀਰਾ, 1/2 ਚਮਚਾ ਸੌਂਫ ਇਹ ਮੂੰਹਾਂ ਪਾ ਕੇ ਹੌਲੀ ਖਾਈ ਚੱਲੋ। ਜਿਹੜੇ ਕਹਿੰਦੇ ਸੀਗੇ ਪਿਸ਼ਾਬ ਲੱਗ ਕੇ ਆਉਂਦਾ ਹੈਗਾ, ਜਿਹਨਾਂ ਨੂੰ ਪਿਸ਼ਾਬ ਲੱਗ ਕੇ ਆਉਂਦਾ ਹੈਗਾ, ਉਹ ਆਪਣੇ ਤੁਸੀਂ ਔਲੇ ਦਾ ਜੂਸ ਲੈਣਾ 2 ਕੌਂਸ, ਉਹਦੇ ਵਿੱਚੋਂ ਥੋੜ੍ਹੀ ਸ਼ੱਕਰ ਪਾਣੀ ਤੇ ਥੋੜ੍ਹਾ ਸ਼ਹਿਦ ਥੋੜਾ ਪਾਣੀ ਜਿਹਾ ਪਾ ਕੇ ਉਹ ਆਪਣੇ ਤੁਸੀਂ ਆਨੇ ਪੀਣ ਲਾ ਜਾਓ, ਉਹਦੇ ਨਾਲ ਥੋੜ੍ਹੀ ਹਟ ਜੂਗੀ। ਜਾਂ ਫਿਰ ਆਪਣੇ ਤੁਸੀਂ ਖੀਰੇ ਦਾ ਜੂਸ ਤੁਸੀਂ ਸ਼ੱਕਰ ਮਿਲਾ ਕੇ ਪੀ ਸਕਦੇ ਹੈਗੇ। ਉਹਦੇ ਵਿੱਚ 1 ਨਿੰਬੂ ਨਿਚੋੜ ਲਿਆ, ਖੀਰੇ ਦਾ ਜੂਸ ਲੈ ਲਓ, ਵਿੱਚੋਂ ਸ਼ੱਕਰ ਪਾ ਲਓ ਤੇ ਨਿੰਬੂ ਨਿਚੋੜ ਲਓ। ਜਾਂ ਕਾਲਾ ਨੂਣ ਪਾ ਸਕਦੇ ਹੈਗੇ ਤੁਸੀਂ ਇਹਦੇ ਵਿੱਚ, ਉਹ ਤੁਸੀਂ ਆਪਣੇ ਲੈ ਲਿਆ ਕਰੋ। ਫਿਰ ਨਾਰੀਅਲ ਦਾ ਪਾਣੀ ਤੁਸੀਂ ਆਪਣੇ ਪੀ ਸਕਦੇ ਹੈਗੇ, ਇਹਦੇ ਨਾਲ ਜਲਨ ਹਟ ਜੂਗੀ। ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈਗਾ ਮੂਲੀ ਦਾ ਜੂਸ ਸ਼ੱਕਰ ਪਾ ਕੇ ਤੁਸੀਂ ਉਹ ਲੈ ਸਕਦੇ ਹੈਗੇ, ਇਹਦੇ ਨਾਲ ਜਲਨ ਹਟ ਜੂਗੀ ਸਾਰੀ। ਜਾਂ ਫਿਰ 7 ਇਸਬਗੋਲ 2 ਚਮਚੇ ਤੁਸੀਂ ਲੈ ਕੇ 2 ਚਮਚੇ ਸ਼ੱਕਰ ਦੇ ਪਾ ਕੇ ਪਾਣੀ ਦੇ ਗਲਾਸ ਮਾ ਘੋਲ ਕੇ ਕੋਸੇ ਜਿਹੇ ਪਾਣੀ ਦੇ ਗਲਾਸ ਮਾ ਘੋਲ ਕੇ ਉਹ ਤੁਸੀਂ ਆਪਣੇ ਪੀ ਲਿਆ ਕਰੋ ਇਹਦੇ ਨਾਲ। ਫਿਰ ਔਲਾ ਪਾਊਡਰ ਤੇ ਧਨੀਆ ਦਾ ਪਾਊਡਰ ਬਣਾ ਲਓ, ਔਲੇ ਦਾ ਪਾਊਡਰ ਬੜ ਬਣਾ ਲਓ। 2 ਚਮਚੇ ਤੁਸੀਂ ਆਪਣੇ ਇਹ ਪਾਣੀ ਮਾ ਘੋਲ ਕੇ ਪੀ ਲਿਓ, ਚਾਹੇ ਐਂ ਫੱਕੀ ਲੈ ਕੇ ਉੱਪਰੋਂ ਪਾਣੀ ਪੀ ਲਿਆ ਕਰੋ ਇਹਦੇ ਨਾਲ। ਇੱਕ ਆਪਣੇ ਲੀਵਰ ਕਲੀਨ ਕਰਨ ਵਾਸਤੇ ਹੈ ਜੀ ਨੁਕਸਾ, ਤੁਸੀਂ ਇਹਦੇ ਵਿੱਚ ਆਪਣੇ 1 ਕੱਪ ਤੁਸੀਂ ਲੌਕੀ ਦਾ ਜੂਸ ਲੈਣਾ ਜੀ, ਘੀਆ ਦਾ। ਉਹਦੇ ਵਿੱਚ 1 ਚਮਚਾ ਹਲਦੀ ਪਾਣੀ ਹੈਗੀ, 1 ਚਮਚਾ ਤੁਸੀਂ ਕਾਲਾ ਨੂਣ ਪਾਉਣਾ ਹੈਗਾ ਤੇ
30 ml ਇਹਦੇ ਵਿੱਚੋਂ ਗਲੋ ਦਾ ਰਸ ਪਾਉਣਾ ਜੀ। ਗਲੋ ਦਾ ਰਸ ਹੁਣ ਹਰੇਕ ਸਟੋਰਾਂ 'ਚ ਪਿਆ ਹੈਗਾ, ਉਹ ਮਿਲ ਜੂਗਾ। 30 ml ਇਹਦੇ ਵਿੱਚ ਮੈਂ ਪਾਉਣਾ ਹੈਗਾ। 30 ml ਦਾ ਉੱਥੇ ਨਾਲੇ ਉਹਦੇ ਬੀੜਾ ਜਿਹਾ ਲੱਗਿਆ ਹੁੰਦਾ ਜੀ, ਉਹ ਵੀ ਭਰ ਕੇ ਪਾ ਲਿਆ ਕਰੋ। ਤੇ 4 ਚਮਚੇ ਹਰੇ ਧਨੀਏ ਦਾ ਰਸ ਪਾਉਣਾ ਹੈਗਾ ਇਹਦੇ ਵਿੱਚ। ਇਹ ਤੁਸੀਂ ਆਪਣੇ ਮਿਕਸ ਕਰਕੇ ਆਪਣੇ ਪੀ ਲਿਆ ਕਰੋ। ਤੇ ਇਹਦੇ ਪੀਣੇ ਤੋਂ ਬਾਅਦ ਤੁਸੀਂ ਘੰਟਾ ਡੇਢ ਘੰਟਾ ਕੁਝ ਨਹੀਂ ਖਾਣਾ, ਨਾ ਕੋਈ ਖਾਣਾ ਨਾ ਪੀਣਾ ਹੈਗਾ। ਇਹ ਤੁਸੀਂ ਆਪਣੇ ਫਾਰਮੂਲਾ ਯੂਜ਼ ਕਰੋ, ਇਹਦੇ ਨਾਲ ਸਾਰਾ ਲੀਵਰ ਐਨ ਕਲੀਨ ਰਹੇ ਕਰੂਗਾ ਜੀ। ਵਧੀਆ ਚੀਜ਼ ਹੈਗੀ ਹੈ। ਇਹ ਜਿਹੜੇ ਕਹਿੰਦੇ ਸੀ ਆਪਣੇ ਸਰੀਰ ਦੇ ਵਿੱਚੋਂ ਕਮਜ਼ੋਰੀ ਜੀ ਫੀਲ ਕਰਦੇ ਹੈਗੇ ਰਹਿੰਦੇ ਸੀਗੇ, ਉਹ ਆਪਣੇ 2-3 ਅੰਜੀਰ ਫਿਗ ਜਿਹਨਾਂ ਨੂੰ ਕਹਿੰਦੇ ਜੀ, ਉਹ ਤੁਸੀਂ ਦੁੱਧ ਦੇ ਵਿੱਚ ਉਬਾਲ ਲੈਣੇ। ਜਿੰਨਾ ਕੁ ਦੁੱਧ ਪੀਣਾ ਹੈਗਾ ਉਹਦੇ ਵਿੱਚ ਤੁਸੀਂ ਮਿਸ਼ਰੀ ਮਿਲਾ ਕੇ ਆਪਣੇ ਪੀਣਾ ਹੈਗਾ ਜੀ। ਮਹੀਨਾ ਡੇਢ ਮਹੀਨਾ ਤੁਸੀਂ ਪੀਓ, ਸਾਰੇ ਅੰਦਰ ਐਨ ਤੁਹਾਨੂੰ ਆਪਣੇ ਆਪੇ ਫੀਲ ਹੋਣ ਲੱਗ ਜੂਗਾ ਵੀ ਹਾਂ ਭਾਈ ਤਾਕਤ ਆ ਗਈ ਮੇਰੇ 'ਚ। ਜਾਂ ਫਿਰ ਤੁਸੀਂ ਉਹਦੇ ਵਿੱਚੋਂ ਤੁਸੀਂ ਆਪਣੇ ਜਿਹੜੀ ਮੇਥੀ ਹੁੰਦੀ ਹੈ, ਮੇਥੀ ਦਾ ਜੂਸ ਵੀ ਕੱਢ ਕੇ ਪੀਓ। ਇਹਦੇ ਨਾਲ ਵੀ ਬਹੁਤ ਫਰਕ ਪੈਂਦਾ ਜੀ ਸਰੀਰ ਨੂੰ। ਜਾਂ ਫਿਰ ਜੌਂ ਦਾ ਦਲੀਆ ਬਣਾ ਕੇ ਤੁਸੀਂ ਸ਼ਹਿਦ ਮਿਲਾ ਕੇ ਖਾਣਾ ਹੈਗਾ, ਇਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈਗੇ। ਫਿਰ ਸੰਗਤਰੇ ਦਾ ਰਸ ਤੁਸੀਂ ਲੈਣਾ ਹੈਗਾ 1 ਗਲਾਸ ਤਾਜ਼ਾ, ਜੇ ਆਪ ਕੱਢ ਕੇ ਘਰ ਪੀਵੇਂ ਤਾਂ ਬਹੁਤ ਵਧੀਆ ਚੀਜ਼ ਹੈ ਜੀ। ਤੇ ਅੱਧਾ ਚਮਚਾ ਵਿੱਚੋਂ ਤੁਸੀਂ ਕਾਲੀਆਂ ਮਿਰਚਾਂ ਪਾਉਣੀਆਂ ਹੈਗੀਆਂ, ਤੇ 1 ਚਮਚਾ ਤੁਸੀਂ ਪਾਉਣਾ ਹੈਗਾ ਅਦਰਕ ਦਾ ਰਸ ਸੰਗਤਰੇ ਦੇ ਗਲਾਸ 'ਚ, 1 ਗਲਾਸ 'ਚ। ਇਹ ਤੁਸੀਂ ਲਓ। ਤੇ ਨਹੀਂ ਤਾਂ 10-12 ਮਣਕੇ ਤੁਸੀਂ ਆਪਣੇ ਦੁੱਧ ਦੇ ਵਿੱਚੋਂ ਉਬਾਲ ਕੇ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹਦੇ ਨਾਲ ਤਾਂ ਜਿਹੜੀ ਸਾਰੀ ਕਮਜ਼ੋਰੀ ਹੈ ਠੀਕ ਹੋ। ਜਿਹਨਾਂ ਨੂੰ ਆਪਣੇ ਪੁੱਛਦੇ ਸੀਗੇ ਉਹਨੇ ਟੱਟੀ ਦੇ ਵਿੱਚੋਂ ਖੂਨ ਆਉਂਦਾ ਹੈਗਾ, ਪਿਛਲੇ ਇਹ ਵੀਕ ਤਾਂ ਨਹੀਂ, ਪਿਛਲੇ ਵੀਕ ਪੁੱਛਿਆ ਸੀਗਾ ਮੇਰਾ ਖਿਆਲ ਉਹਨਾਂ, ਉਹ ਤੁਸੀਂ ਉਹਨੇ ਬੇਲ ਪਾਊਡਰ ਲੈਣਾ ਹੈਗਾ 50 ਗ੍ਰਾਮ, ਸੁੱਕਾ ਧਨੀਆ 50 ਗ੍ਰਾਮ, ਮਿਸ਼ਰੀ ਲੈਣੀ ਹੈਗੀ 100 ਗ੍ਰਾਮ। ਇਹ ਤੁਸੀਂ 1 ਚਮਚਾ ਸਵੇਰ ਨੂੰ ਲੈਣਾ ਹੈਗਾ, 1 ਚਮਚਾ ਤੁਸੀਂ ਸ਼ਾਮ ਨੂੰ ਲੈਣਾ ਹੈ ਬਣਾ ਕੇ। ਜਾਂ ਫਿਰ ਤੁਸੀਂ ਆਪਣੇ ਅਨਾਰ ਦਾ ਜੂਸ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚੋਂ, ਜਿੰਨਾ ਅਨਾਰ ਦਾ ਜੂਸ ਪੀਓ। ਜਾਂ 7 ਇਸਬਗੋਲ ਹੁੰਦਾ, ਉਹ ਦਹੀਂ ਦੇ ਵਿੱਚੋਂ ਪਾ ਕੇ ਖਾਣਾ ਹੈਗਾ ਜੀ ਤੁਸੀਂ। 2 ਚਮਚੇ 7 ਇਸਬਗੋਲ ਤੇ ਦਹੀਂ ਦੇ ਵਿੱਚੋਂ ਪਾ ਕੇ ਖਾ ਲਿਆ ਕਰੋ। ਜਿਹੜੇ ਐਸਿਡਿਟੀ ਵਾਸਤੇ ਪੁੱਛਦੇ ਸੀਗੇ, ਉਹਦਾ ਆਪਣੇ ਨੰਬੋਲੀਆਂ ਜਿਹੜੀਆਂ ਨਿੰਬ ਦੀਆਂ ਨੰਬੋਲੀਆਂ ਜੀ, ਉਹਨਾਂ ਦਾ ਚੂਰਨ ਤੁਸੀਂ ਉਹਨੇ ਲੈ ਸਕਦੇ ਹੈਗੇ। ਅੱਧਾ 1 ਚਮਚਾ ਤੁਸੀਂ ਨਿੰਬ ਦੀ ਨੰਬੋਲੀਆਂ ਦਾ ਚੂਰਨ ਇਹ ਖਾ ਲਿਆ ਕਰੋ। ਇਹਦੇ ਨਾਲ ਸਾਰੀ ਐਸਿਡਿਟੀ ਜਿਹੜੀ ਹਟ ਜਾਂਦੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਅਨਾਰ ਦਾ ਜੂਸ ਪੀ ਲਿਆ ਕਰੋ, ਵਿੱਚੋਂ ਅਨਾਰ ਦੇ ਜੂਸ ਦੇ ਵਿੱਚੋਂ ਅਦਰਕ ਦਾ ਜੂਸ ਮਿਲਾ ਕੇ ਇਹ ਤੁਸੀਂ ਉਹਨੇ ਪੀ ਲਿਆ ਕਰੋ। ਜਾਂ ਫਿਰ ਨਹੀਂ ਤਾਂ ਰੋਟੀ ਖਾਣੇ ਦੇ ਬਾਅਦ ਤੁਸੀਂ 2 ਕਲੀਆਂ, ਜਾਂ ਰੋਟੀ ਦੇ ਨਾਲ ਜਾਂ ਰੋਟੀ ਖਾਣੇ ਦੇ ਬਾਅਦ 2 ਕਲੀਆਂ ਲਸਣ ਦੀਆਂ ਤੁਸੀਂ ਆਪਣੇ ਚੱਬ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਉਹਨੇ ਕਾਲੀ ਹੱਡਾਂ ਹੁੰਦੀਆਂ, ਹੱਡਾਂ ਕਾਲੀਆਂ, ਉਹਦਾ ਅੱਧਾ ਚਮਚਾ ਪਾਊਡਰ ਬਣਾ ਕੇ ਉਹਨਾਂ ਦਾ ਤੇ ਆਪਣੇ ਗੁੜ ਦੇ ਵਿੱਚੋਂ ਮਿਲਾ ਕੇ ਤੁਸੀਂ ਖਾ ਸਕਦੇ। ਨਹੀਂ ਕਾਲੀ ਹਰੜਾਂ ਦਾ ਤੁਹਾਨੂੰ ਮੁਰੱਬਾ ਹੀ ਬਣਾਇਆ ਜਾਂਦਾ ਜੀ, ਉਹੀ ਆਪਣੇ 1-2 ਹਰੜਾਂ ਤੁਸੀਂ ਉਹ ਖਾ ਲਿਆ ਕਰੋ ਇਹਦੇ ਨਾਲ, ਤਾਂ ਵੀ ਸਾਡੀ ਐਸਿਡਿਟੀ ਨੂੰ ਫਰਕ ਪੈ ਜਾਊਗਾ। ਫਿਰ ਔਲਿਆਂ ਦਾ ਪਾਊਡਰ ਇਹਦੇ ਵਿੱਚ ਮੈਂ ਚੰਗਾ ਰਹੂਗਾ ਜੀ ਤੁਹਾਨੂੰ। 2 ਚਮਚੇ ਔਲਿਆਂ ਦਾ ਪਾਊਡਰ ਮਿਸ਼ਰੀ ਮਿਲਾ ਕੇ ਇਹ ਖਾ ਲਿਆ ਕਰੋ। ਫਿਰ ਨਹੀਂ ਤਾਂ ਅਬ ਪਿੱਤੀ ਕਰ ਚੂਰਨ ਮਿਲਦਾ ਜੀ ਬਣਿਆ ਬਣਾਇਆ, ਅਬ ਪਿੱਤੀ ਕਰ ਚੂਰਨ, ਉਹ ਤੁਸੀਂ ਮੰਗਵਾ ਲਓ। ਉਹਦੇ ਨਾਲ ਵੀ ਸਾਰੇ ਅੱਖਾਂ ਆਪਣੇ ਜਿਹੜੀ ਐਸਿਡਿਟੀ ਉਹ ਖਤਮ ਹੋ। ਤੇ ਜਿਹੜੀ ਕਹਿੰਦੇ ਸੀਗੇ ਉਹਨੇ ਅੱਖਾਂ ਦੇ ਵਿੱਚੋਂ ਆਪਣੇ ਖੁਸ਼ਕ ਜਿਹੀਆਂ ਰਹਿੰਦੀਆਂ, ਉਹ ਫਟਕੜੀ ਵਾਲਾ ਵੀ ਯੂਜ਼ ਕਰ ਸਕਦੇ ਹਾਂ ਜੀ। ਗੁਲਾਬ ਦੇ ਜਲ ਦੇ ਵਿੱਚੋਂ 30 ml ਦੇ ਵਿੱਚੋਂ 1 ਚੁਟਕੀ ਫਟਕੜੀ ਪਾ ਕੇ ਉਹ ਤੁਸੀਂ ਟਰਾਈ ਕਰਕੇ ਦੇਖ ਲਓ। ਨਹੀਂ ਤਾਂ ਥੋੜਾ ਸੁੱਕਾ ਧਨੀਆ ਤੁਸੀਂ ਪਾਣੀ ਨਾਲ ਉਬਾਲ ਲਓ ਐਨ ਚੰਗੀ ਤਰ੍ਹਾਂ 5-10 ਮਿੰਟ, ਉਹ ਫਿਰ ਪੁਣ ਕੇ ਤੁਸੀਂ ਕੱਪੜੇ ਵਾਂਗ ਭੁੱਲ ਲੈਣਾ ਵੀ ਕੋਈ ਚੀਜ਼ ਨਾ ਆਉਂਦਾ ਜਾਵੇ। ਉਹ ਆਪਣੇ ਤੁਸੀਂ ਵਰਤਣਾ ਹੈਗਾ। 2-2 ਬੂੰਦਾਂ ਅੱਖਾਂ ਨਾਲ ਪਾ ਲਿਓ, ਉਹਦੇ ਨਾਲ ਤੇਰੀ ਅੱਖਾਂ ਜਿਹੜੀ ਜਲਨ ਹੁੰਦੀ ਹੈ, ਦਰਦ ਹੁੰਦਾ, ਪਾਣੀ ਆਉਂਦਾ, ਇਹ ਠੀਕ ਹੋ ਜੂਗਾ ਜੀ। ਜਿਹੜੇ ਕਹਿੰਦੇ ਖੁਸ਼ਕ ਹੈਗੀਆਂ ਵੀ ਅੱਖਾਂ ਖੁਸ਼ਕ ਜਿਹੀਆਂ ਰਹਿੰਦੀ, ਉਹ 2 ਬੂੰਦਾਂ ਗਲੀਸਰੀਨ ਦੀਆਂ ਪਾ ਲਿਆ ਕਰੇ ਜੀ ਅੱਖਾਂ ਦੇ ਵਿੱਚ। ਗਲੀਸਰੀਨ ਪਾ ਲਿਆ ਕਰੋ, ਉਹਦੇ ਨਾਲ ਜਿਹੜੀ ਖੁਸ਼ਕੀ ਜੀ ਨਰਮਾਇਸ਼ ਜੀ ਆ ਜਾਂਦੀ ਅੱਖਾਂ ਦੇ ਵਿੱਚ, ਉਹ ਤੁਸੀਂ ਟਰਾਈ ਕਰ ਸਕਦੇ ਹੋ। ਜਿਹੜੇ ਪੇਟ ਕਹਿੰਦੇ ਸੀਗੇ ਪੇਟ ਮਾ ਹਾਜ਼ਮਾ ਜਾਂ ਨਹੀਂ ਠੀਕ ਹੈਗਾ ਜਾਂ ਕੋਈ ਗੜਬੜੀ ਜੀ ਫੀਲ ਹੁੰਦੀ ਹੈਗੀ, ਤਾਂ 2 ਚਮਚੇ ਪਿਆਜ਼ ਦਾ ਰਸ, 2 ਚਮਚੇ ਨਿੰਬੂ ਦਾ ਰਸ, 1 ਚੁਟਕੀ ਨੂਣ ਕਾਲਾ, ਇਹ ਪਾਣੀ ਦੇ ਵਿੱਚੋਂ ਘੋਲ ਕੇ ਤੁਸੀਂ ਆਪਣੇ ਇਹ ਪੀ ਲਿਆ ਕਰੋ ਜੀ। ਦਿਨ 2-3 ਵਾਰੀ ਪੀਓ, 2 ਵਾਰੀ, ਤੇ ਇਹਦੇ ਨਾਲ ਸਾਰੀ ਪੇਟ ਦੀ ਕਾਫੀ ਪ੍ਰੋਬਲਮ ਠੀਕ ਹੋ ਜਾਏ। ਅਤੇ ਪਿਆਜ਼ ਦੇ ਰਸ ਤੇ ਇੱਕ ਗੱਲ ਯਾਦ ਆ ਗਈ ਜੀ, ਜਿਨ੍ਹਾਂ ਨੂੰ ਕੋਲਨ ਕੈਂਸਰ ਹੈਗਾ, ਕੋਲਨ ਕੈਂਸਰ, ਉਹ ਆਪਣੇ ਪਿਆਜ਼ ਦਾ ਰਸ ਤੁਸੀਂ ਅੱਧਾ ਕੱਪ ਰੋਜ਼ ਹੀ ਪੀ ਲਿਆ ਕਰੋ। 1 ਪਿਆਜ਼ ਦਾ ਰਸ ਅੱਧਾ ਕੱਪ ਬਣ ਜਾਂਦਾ ਜੇ ਵੱਡਾ ਪਿਆਜ਼ ਹੋ ਗਿਆ, ਉਹ ਤੁਸੀਂ ਰੋਜ਼ ਪੀਣ ਲੱਗ ਜਾਓ। ਇਹਦੇ ਨਾਲ ਕੋਲਨ ਕੈਂਸਰ ਨੂੰ ਬਹੁਤ ਫਰਕ ਪੈਂਦਾ ਜੀ। ਵਿੱਚੋਂ ਆਪਣੇ 1 ਚਮਚਾ ਹਲਦੀ ਦਾ ਘੋਲ ਲਿਆ, ਇਹ ਚੀਜ਼ ਵਧੀਆ ਰਹਿੰਦੀ ਹੈ। ਤੇ ਕੋਲਨ ਕੈਂਸਰ ਵਾਲੇ ਨੂੰ ਮਲੱਠੀ ਵੀ ਖਾਣੀ ਚਾਹੀਦੀ। ਇਹ ਮੇਰੇ ਪਾਸੋਂ ਚੌਥੇ ਮੈਂ ਪੜ੍ਹਦਾ ਸੀਗਾ, ਮੇਰੇ ਆਪ ਮੈਂ ਚੱਲ ਹੁਣ ਯਾਦ ਆ ਗਿਆ ਦੱਸੇ ਦੇਵਾਂ। ਅੱਛਾ ਜੀ, ਪੇਟ ਦੀ ਸੜਨ ਤੇ ਸੋਜ ਵਾਸਤੇ ਤੁਹਾਨੂੰ ਫੀਲ ਹੁੰਦੀ ਹੈਗੀ ਹੈ ਤਾਂ 60 ਗ੍ਰਾਮ ਤੁਸੀਂ ਅਨਾਰ ਦਾਣਾ ਲੈਣਾ ਹੈਗਾ। 1 ਲੀਟਰ ਪਾਣੀ ਦੇ ਵਿੱਚੋਂ ਭਿਓ ਕੇ ਤੁਸੀਂ ਮਿੱਟੀ ਦੇ ਭਾਂਡੇ 'ਚ ਰੱਖ ਦੇਣਾ ਰਾਤ ਨੂੰ। ਤੇ ਇਹਦੇ ਵਿੱਚੋਂ ਤੁਸੀਂ ਆਪਣੇ ਟੇਸਟ ਦੇ ਮੁਤਾਬਕ ਆਪਣੀ ਮਿਸ਼ਰੀ ਮਿਲਾ ਸਕਦੇ ਹੈਗੇ, ਜਿੰਨੀ ਤੁਸੀਂ ਮਿਲਾਣੀ ਹੈਗੀ ਉਹ ਤੁਸੀਂ ਆਪਣੇ ਪਾਣੀ 100 ਗ੍ਰਾਮ ਕਰਕੇ ਉਹ ਪੀ ਲਿਆ ਕਰੋ। ਇਹਦੇ ਨਾਲ ਸਾਡੇ ਪੇਟ ਮਾ ਜਿਹੜੀ ਕੋਈ ਸੜਨ ਹੈ, ਕੋਈ ਤੁਹਾਨੂੰ ਫੀਲ ਹੁੰਦਾ ਹੈਗਾ, ਉਹ ਆਪਣੇ ਸੋਜ ਫੀਲ ਹੁੰਦੀ ਹੈ ਤੁਹਾਨੂੰ, ਉਹ ਥੋੜ੍ਹੀ ਹਟ ਜੂਗੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਕਰ ਸਕਦੇ ਹੈਗੇ ਪੇਟ ਵਾਸਤੇ ਦਹੀਂ, ਇਹਦੇ ਵਿੱਚੋਂ ਬਹੁਤ ਚੰਗੀ ਰਹਿੰਦੀ ਹੈ ਜੀ।
ਦਹੀਂ ਤੁਸੀਂ ਖਾ ਸਕਦੇ ਹੈਗੇ ਨੂਨ ਕਾਲੀਆਂ ਮਿਰਚਾਂ ਪਾ ਕੇ, ਜਾਂ ਫਿਰ ਤੁਸੀਂ ਅੱਧਾ ਚਮਚਾ ਰਾਈ ਦਾ ਲੈਣਾ ਹੈਗਾ, ਅੱਧਾ ਚਮਚਾ ਸ਼ੱਕਰ, ਇਹ ਮਿਲਾ ਕੇ ਖਾ ਲਓ। ਇਹਦੇ ਨਾਲ ਤੁਹਾਡੇ ਪੇਟ ਵਿੱਚ ਦਰਦ ਹੁੰਦਾ ਹੋਵੇ, ਰੋਟੀ ਹਜਮ ਜੀ ਨਾ ਆਉਂਦੀ ਹੋਵੇ, ਤੁਹਾਨੂੰ ਅਫਾਰਾ ਜਾਂ ਫੀਲ ਹੁੰਦਾ ਹੋਵੇ ਵੀ ਅਫਾਰਾ ਜਾ ਹੋ ਗਿਆ ਮੈਨੂੰ, ਉਹ ਤੁਸੀਂ ਆਪਣੇ ਠੀਕ ਹੋ ਜਾਂਦਾ ਜੀ। ਜਾਂ ਫਿਰ ਨਹੀਂ ਤਾਂ ਕੁਮਾਰੀ ਆਸਬ ਵਧੀਆ ਚੀਜ਼ ਹੈਗੀ, ਕੁਮਾਰੀ ਆਸਬ ਤੁਸੀਂ ਆਪਣੇ ਲੈ ਸਕਦੇ ਹੈਗੇ 4 ਚਮਚੇ ਇਹਦੇ ਦਵਾਈ ਦੇ ਹੈਗੇ, 4 ਚਮਚੇ ਪਾਣੀ ਦੇ ਪਾ ਕੇ, ਜਿਸ ਟਾਈਮ ਵੀ ਤੁਸੀਂ ਰੋਟੀ ਖਾਣੀ ਹੈ 2 ਟਾਈਮ ਖਾਣੀ ਤਾਂ 2 ਟਾਈਮ ਲੈ ਲਓ, ਤੁਹਾਨੂੰ ਹਫ਼ਤੇ ਨੂੰ ਹੀ ਪਤਾ ਲੱਗ ਜੂਗਾ ਜੀ ਵੀ ਇੱਕ ਚੀਜ਼ ਕੀ ਹੈ। ਪੇਟ ਦੀ ਕੋਈ ਕਿਸਮ ਦੀ ਬਿਮਾਰੀ ਹੋਵੇ ਐਨ ਠੀਕ ਕਰ ਦੂਗੀ ਜੀ, ਪੱਕੀ 100% ਗਰੰਟੀ ਹੈ ਜੀ। ਕੁਮਾਰੀ ਆਸਬ ਦਵਾਈ ਦਾ ਨਾਮ ਹੈਗਾ। ਜੇ ਪੇਟ ਵਿੱਚ ਤੁਹਾਡੇ ਇਹ ਹੁੰਦਾ ਤਾਂ ਉਹਨੇ ਤੁਸੀਂ ਸੁੱਕਾ ਧਨੀਆ ਲੈ ਸਕਦੇ ਹੈਗੇ ਅੱਧਾ ਚਮਚਾ, ਇੱਕ ਚੁਟਕੀ ਵਿੱਚ ਮੈਂ ਕਾਲਾ ਨੂਣ ਪਾ ਲਿਆ, 2 ਚਮਚੇ ਸ਼ੱਕਰ ਦੇ ਪਾ ਲਏ, ਇਹ ਤੁਸੀਂ ਦਿਨ ਬਾਅਦ 2-3 ਵਾਰੀ ਖਾਓ, ਸਾਰੇ ਇਹਦੇ ਨਾਲ ਵੀ ਪੇਟ ਦੀ ਜਿਹੜੀ ਸਮੱਸਿਆ ਉਹ ਠੀਕ। ਜਿਹੜੇ ਕਹਿੰਦੇ ਸੀਗੇ ਆਪਣੇ ਸਰੀਰ 'ਚੋਂ ਸੇਕ ਨਿਕਲਦਾ ਹੈਗਾ, ਉਹ ਆਪਣੇ ਫਾਲਸੇ ਦਾ ਸ਼ਰਬਤ ਜੇ ਤੁਹਾਨੂੰ ਇੱਥੇ ਮਿਲਦਾ ਹੈਗਾ ਬਣਿਆ ਬਣਾਇਆ, ਉਹ ਤੁਸੀਂ ਆਪਣੇ ਪੀਣ ਲਾ ਜਾਓ ਇਹਦੇ ਨਾਲ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਸੌਂਫ, ਧਨੀਆ ਅਤੇ ਮਿਸ਼ਰੀ, ਇਹ ਬਰਾਬਰ ਲੈਣੀਆਂ ਹੈਗੀਆਂ ਚੀਜ਼ਾਂ, 2 ਚਮਚੇ ਸਵੇਰ ਨੂੰ ਅਤੇ 2 ਚਮਚੇ ਤੁਸੀਂ ਸ਼ਾਮ ਨੂੰ, ਇਹ ਖਾ ਲਿਆ ਕਰੋ ਇਕੱਲੀ ਸੌਂਫ ਅਤੇ ਮਿਸ਼ਰੀ। ਅਤੇ ਉਹਨੇ ਨਹੀਂ ਤਾਂ ਤੁਸੀਂ ਉਹਨੇ ਲੈ ਸਕਦੇ ਹੈਗੇ ਔਲੇ ਦਾ ਮੁਰੱਬਾ ਰੋਜ਼ ਹੀ ਖਾਣਾ ਹੈਗਾ ਤੁਸੀਂ, ਫਿਰ ਗੁਲਕੰਦ ਰੋਜ਼ ਖਾ ਸਕਦੇ ਹੈਗੇ, ਇਹ ਠੰਡੇ ਹੁੰਦੇ ਸਾਰੇ ਸੇਕ ਕੱਢ ਦਿੰਦੇ ਪਿੰਡੇ 'ਚੋਂ। ਨਹੀਂ ਤਾਂ ਫਿਰ ਤੁਸੀਂ ਸ਼ਤਾਵਰ ਲੈਣਾ ਹੈਗਾ ਅਤੇ ਉਨੀਆਂ ਵਿੱਚੋਂ ਮਿਸ਼ਰੀ ਪਾਣੀ ਹੈਗੀ, ਅਤੇ 1 ਚਮਚਾ ਤੁਸੀਂ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹਦਾ ਖਾ ਲਿਆ ਕਰੋ, ਸ਼ਤਾਵਰ ਅਤੇ ਮਿਸ਼ਰੀ ਬਰਾਬਰ ਲੈਣੀ। ਅਤੇ ਜਿਹੜਾ ਆਲੂ ਬੁਖਾਰਾ ਹੁੰਦਾ ਹੈਗਾ ਤੁਸੀਂ ਉਹ ਯੂਜ਼ ਕਰ ਸਕਦੇ ਹੈਗੇ, ਇਹ ਵੀ। ਅਤੇ ਇਮਲੀ ਜਿਹੜੀ ਹੁੰਦੀ ਇਮਲੀ ਦੀ ਚਟਨੀ, ਉਹ ਪਾਣੀ ਦੇ ਗਲਾਸ ਨਾਲ 2 ਚਮਚੇ ਪਾ ਕੇ ਪਾਣੀ ਦੇ ਗਲਾਸ ਨਾਲ ਉਹ ਪੀ ਲਿਆ ਕਰੋ, ਇਹ ਵੀ ਤੁਹਾਡਾ ਸੇਕ ਨਿਕਲਣਾ ਬੰਦ ਕਰ ਦੂਗੀ। ਫਿਰ 5-7 ਖੰਜੂਰਾਂ ਤੁਸੀਂ ਰੋਜ਼ ਖਾ ਸਕਦੇ ਹੈਗੇ ਇਹਦੇ ਵਿੱਚੋਂ। ਅਤੇ ਫਿਰ ਫਿੱਗ ਇਹਦੇ ਵਿੱਚੋਂ ਚੰਗੇ ਰਹਿੰਦੇ ਜੀ, ਫਿੱਗ ਅੰਜੀਰ ਜੀ ਨਾਲ ਕਹਿੰਦੇ, ਉਹ 2 ਉਹਨੇ ਤੁਸੀਂ 2-3 ਫਿੱਗ ਰਾਤ ਨੂੰ ਭਿਓ ਕੇ ਰੱਖ ਸੇ ਪਾਣੀ ਨਾਲ, ਅਤੇ ਵਿੱਚੋਂ 2 ਚਮਚੇ ਸ਼ੱਕਰ ਦੇ ਪਾ ਦੇ, ਉਹ ਪਾਣੀ ਵੀ ਪੀ ਲੈਣਾ ਅਤੇ ਫਿੱਗ ਵੀ ਖਾ ਲੈਣੇ। ਇਸ ਤਰ੍ਹਾਂ ਹੀ ਤੁਸੀਂ ਉਹਨੇ 2 ਸਵੇਰ ਨੂੰ ਭਿਓ ਦੇਣ ਅਤੇ ਰਾਤ ਨੂੰ ਖਾ ਲੇਗਾ। ਇਹਦੇ ਨਾਲ ਤਾਂ ਸਾਨੂੰ ਤਾਕਤ ਵੀ ਆ ਜਾਊਗੀ, ਇਹਦੇ ਨਾਲ ਕਬਜੀ ਵੀ ਦੂਰ ਹੋ ਜੂਗੀ, ਜੇ ਕੋਈ ਬਵਾਸੀਰ ਹੈ ਉਹ ਦੂਰ ਹੋ ਜਾਂਦੀ ਹੈਗੀ ਇਹਦੇ ਨਾਲ ਖਾਓਗੇ ਤਾਂ ਗਰਮੀ ਵੀ ਤੁਹਾਡੇ ਨਿਕਲ ਜੂਗੀ। ਜਿਹੜੇ ਕਹਿੰਦੇ ਸੀ ਉਹ ਗੰਜ ਜੇ ਪੈਂਦਾ ਹੈਗਾ ਸਿਰ ਦੇ ਵਿੱਚੋਂ, ਜਿਸ ਤਰ੍ਹਾਂ ਕੀੜਾ ਜਿਹਾ ਲੱਗ ਕੇ ਗੋਲ ਜਿਹੇ ਚਕਤੇ ਜੇ ਪੈ ਜਾਂਦੇ, ਦਾੜੀ ਮਾ ਪੈ ਜਾਂਦੇ ਕਈਆਂ ਦੇ, ਇਹ ਪੱਕਾ ਇਲਾਜ ਹੈ ਜੀ। ਇਹ ਰੋਗਨ ਜਰਾਰੀ, ਇਹਦੇ ਜੇ ਇੰਗਲਿਸ਼ ਵਿੱਚ ਲਿਖਣਾ ਹੈਗਾ ਤੁਸੀਂ ਉਹਨੇ ਐਮਾਜ਼ੋਨ ਤੋਂ ਮਿਲੂਗੀ ਇਹ ਦਵਾਈ, ਇੱਥੇ ਉਹਨੇ ਸਟੋਰਾਂ ਤਾਂ ਹੈ ਨਹੀਂ, ਐਮਾਜ਼ੋਨ ਤੋਂ ਮਿਲ ਜਾਂਦੀ ਹੈ ਐਨ ਆਰਾਮ ਨਾਲ। ROGHAN ਰੋਗਨ ਜ਼ਰਾਰੀ ਬਣਦਾ ZARAREEH। ਤੁਸੀਂ 5-7 ਸ਼ੀਸ਼ੀਆਂ ਇਕੱਠੀਆਂ ਮੰਗਾ ਲਿਓ, 10-12 ਡਾਲਰ ਦੀ ਸ਼ੀਸ਼ੀ ਆਉਂਦੀ, ਇਹ 5-4 ਸ਼ੀਸ਼ੀਆਂ ਇਕੱਠੀਆਂ ਮੰਗਾ ਲਿਓ। ਇਹਦੇ ਨਾਲ ਫਿਰ ਤੁਸੀਂ ਆਪਣੇ ਘਿਓ ਟਿਪ ਲੈ ਕੇ ਉਹਦੇ ਵਿੱਚ ਡੁਬੋਗੇ, ਜਿੱਥੇ ਸਾਰੇ ਆਪਣੇ ਗੰਜ ਜਿਹਾ ਪਿਆ ਹੋਇਆ ਉੱਥੇ ਲਗਾਓ, ਸਾਰੇ ਹਫ਼ਤੇ 2 ਹਫ਼ਤੇ में ਥਲੇ ਉਹਨੇ ਬਾਲ ਲੈਣ ਮੁੜ ਕੇ ਆ ਜਾਊਗਾ ਜੀ। ਇਹ ਪੱਕਾ 100% ਇਲਾਜ ਹੈਗਾ ਜੀ। ਜਿਹੜੇ ਕਹਿੰਦੇ ਤੇ ਕੰਨ ਦੇ ਵਿੱਚੋਂ ਸੋਜ ਸਾਜ ਹੈਗੀ ਉਹਨਾਂ ਦੇ ਕੋਈ, ਉਹ ਅਲਸੀ ਨੂੰ ਆਪਣੇ ਪਿਆਜ਼ ਦਾ ਜੂਸ ਕੱਢ ਕੇ ਉਹਦੇ ਵਿੱਚ ਮੈਂ ਅਲਸੀ ਪਾ ਲੈਣੀ, ਅੰਦਾਜ਼ੇ ਨਾਲ ਪਾ ਲਿਓ, ਇਹਦੀ ਕੋਈ ਗਿਣਤੀ ਮਿੰਤੀ ਨਹੀਂ ਹੈਗੀ, ਦੇਖ ਕੇ ਉਹਨੂੰ ਫਿਰ ਉਬਾਲਣਾ ਹੈਗਾ ਜੀ। ਜਦੋਂ ਇਹ ਨਾ ਉਬਾਲ ਉਬਲ ਗਿਆ ਤਾਂ ਉਹਨੇ ਤੁਸੀਂ ਪੁਣ ਕੇ ਉਹਦੇ 2-2 3-3 ਬੰਦਾ ਤੁਸੀਂ ਉਹਨੇ ਪਾ ਸਕਦੇ। ਜੇ ਨਹੀਂ ਤਾਂ ਤੁਸੀਂ ਅਲਸੀ ਦਾ ਤੇਲ ਦੇ ਵਿੱਚੋਂ ਹੀ ਪਿਆਜ਼ ਦੇ ਰਸ ਅਤੇ ਅਲਸੀ ਦਾ ਤੇਲ ਐਂ ਹੀ ਕਰ ਲਓ, ਮਿਕਸ ਕਰਕੇ ਉਹਨੂੰ ਥੋੜ੍ਹਾ ਜਿਹਾ ਉਬਾਲ ਲਿਓ, ਉਹ ਫਿਰ 2-2 ਬੂੰਦਾਂ ਪਾ ਲਓ ਕੰਨ ਦੀ ਉਹਨੇ ਸੋਜ ਸਾਜ ਜਿਹੜੀ ਹੁੰਦੀ ਆ ਉਹ ਹਟ ਜਾਂਦੀ ਹੈ। ਨਹੀਂ ਤਾਂ 10 ਗ੍ਰਾਮ ਚਮੇਲੀ ਦੇ ਪੱਤਿਆਂ ਦਾ ਰਸ ਲੈਣਾ ਹੈਗਾ, 50 ਗ੍ਰਾਮ ਤਿਲਾਂ ਦੇ ਤੇਲ ਦੇ ਵਿੱਚੋਂ ਮਿਕਸ ਕਰਕੇ ਇਹਨੂੰ ਥੋੜ੍ਹਾ ਜਿਹਾ ਉਬਾਲਣਾ ਗਰਮ ਕਰਨਾ ਹੈਗਾ, ਫਿਰ ਭੁੰਨ ਕੇ ਉਹਦੀ 2-2 3-3 ਬੂੰਦਾਂ ਤੁਸੀਂ ਕੰਨ ਦੇ ਵਿੱਚੋਂ ਪਾਓ। ਜੇ ਕੰਨ ਮਾ ਦਰਦ ਹੋਵੇ, ਕੰਨ ਮਾ ਸੋਜ ਹੋਵੇ, ਕੰਨ ਮਾ ਪੀਕ ਪੈਂਦੀ ਹੋਵੇ, ਨਿਕਲਦੀ ਹੋਵੇ, ਉਹ ਹਟ ਜਾਂਦੀ। ਨਹੀਂ ਤਾਂ ਤੁਸੀਂ ਆਪਣੇ ਐਂ ਕਰੋ 100 ਗ੍ਰਾਮ 50 ਗ੍ਰਾਮ ਤੁਸੀਂ ਉਹਨੇ ਸਰੋਂ ਦਾ ਤੇਲ ਲੈ ਲਓ, ਵਿੱਚੋਂ 5 ਗ੍ਰਾਮ ਰਤਨ ਜੋਤ, ਜਿਹਦਾ ਆਪਾਂ ਤੜਕਾ ਜਿਹਾ ਲਗਾਉਂਦੇ ਹੁੰਦੇ ਰੰਗ ਬਣਾਉਣੇ ਨੂੰ ਸਬਜ਼ੀਆਂ, ਰਤਨ ਜੋਤ, ਉਹ ਮਿਲਾ ਕੇ ਤੁਸੀਂ ਉਹਨੇ ਗਰਮ ਕਰਨੀ ਹੈਗੀ, ਜ਼ਿਆਦਾ ਚੰਗੀ ਤਰ੍ਹਾਂ ਰੜ ਕੇ ਉਹਨੇ ਤੇਲ ਦੇ ਵਿੱਚੋਂ ਉਹਦਾ ਰੰਗ ਜਾ ਆ ਜਾਵੇ, ਉਹ ਫਿਰ ਭੁੰਨ ਕੇ ਉਹ ਤੁਸੀਂ ਉਹਨੇ 2-3 ਬੂੰਦਾਂ ਪਾਓ, ਤਾਂ ਉਹਦੇ ਨਾਲ ਵੀ ਕੰਨਾਂ 'ਤੇ ਪੀਕ ਜਿਹੜੀ ਨਿਕਲਦੀ ਉਹ ਹਟ ਜਾਂਦੀ। ਨਹੀਂ ਤਾਂ ਐਂ ਕਰਨਾ ਤੁਸੀਂ 6 ਗ੍ਰਾਮ ਮਾਜੂ ਲੈਣਾ ਜੀ, ਮਾਜੂ 6 ਗ੍ਰਾਮ, ਫਿਰ ਉਹਨੂੰ ਆਪਣੇ 45 ਜਾਂ 50 ਗ੍ਰਾਮ ਸ਼ਰਾਬ ਦੇ ਵਿੱਚੋਂ ਕੋਈ ਚੰਗੀ ਸ਼ਰਾਬ ਲੈ ਕੇ ਉਹਦੇ ਵਿੱਚੋਂ ਮਿਕਸ ਕਰ ਲੈਣਾ ਹੈਗਾ, ਐਂ ਜਦ ਉਹਨੇ ਚੰਗੀ ਤਰ੍ਹਾਂ ਘੋਲ ਲੈਣਾ, ਫਿਰ ਉਹਨੂੰ ਭੁੰਨ ਲੈਣਾ ਹੈਗਾ ਕੱਪੜੇ ਦੇ ਵਿੱਚ ਉਹਨੂੰ, ਉਹ ਤੁਸੀਂ 2-2 3-3 ਬੂੰਦਾਂ ਪਾਓ ਤੁਸੀਂ, ਇਹਦੇ ਨਾਲ ਵੀ ਥੋੜ੍ਹਾ ਜਿਹੜਾ ਕੰਮ ਕਰਨ ਬਹਿੰਦਾ ਹੈਗਾ ਜੀ ਉਹ ਹਟ ਜੂਗਾ ਇਹਦੇ। ਜਾਂ ਫਿਰ ਨਹੀਂ ਤਾਂ ਤੁਸੀਂ ਆਪਣੇ ਜਾਮਨ ਦੀਆਂ ਜਿਹੜੀਆਂ ਗੁਟਲੀਆਂ ਹੁੰਦੀਆਂ, ਜਾਮਨ ਦੀਆਂ ਗੁਟਲੀਆਂ ਥੋੜ੍ਹੇ ਤੇਲ ਦੇ ਵਿੱਚ ਮਾਮਨੇ ਕਾੜ ਕੇ ਉਹਨੂੰ ਭੁੰਨ ਕੇ ਛਾਣ ਕੇ ਉਹ 2-3 ਬੂੰਦਾਂ ਪਾਓ, ਉਹਦੇ ਨਾਲ ਵੀ ਥੋੜ੍ਹਾ ਕੰਨ ਦਾ ਦਰਦ ਜਿਹੜਾ ਹੁੰਦਾ ਉਹ ਹਟ ਜੂਗਾ। ਇੱਕ ਨੁਸਖਾ ਹੈਗਾ ਜੀ, ਉਹਨੇ ਜੇ ਬੰਦਾ ਬੇਹੋਸ਼ ਜਾ ਹੋ ਜਾਵੇ ਕਿਸੇ ਤਰੀਕੇ ਨਾਲ, ਜੇ ਉਹਨੂੰ ਹੋਸ਼ ਵੱਲ ਲਿਆਉਣਾ ਹੈਗਾ ਘਰ ਤੁਸੀਂ, ਤਾਂ ਉਹਦੇ ਵਿੱਚੋਂ ਤੁਸੀਂ ਔਲੇ ਦਾ ਰਸ ਲੈਣਾ ਹੈਗਾ 2-3 ਚਮਚੇ, 1 ਚਮਚਾ ਤੁਸੀਂ ਦੇਸੀ ਘੀ,
ਇਹ ਮਿਕਸ ਜਿਹਾ ਕਰਕੇ ਉਹਦੇ ਮੂੰਹ 'ਚ ਪਾ ਦਿਓ, ਉਹਦੇ ਨਾਲ ਉਹਦੀ ਬੇਹੋਸ਼ੀ ਟੁੱਟ। ਜਿਹੜੇ ਮੋਤੀਏ ਵਾਸਤੇ ਕਹਿੰਦੇ ਸੀਗੇ ਅੱਖ ਦੇ ਵਿੱਚ ਮੋਤੀਆ ਹੈਗਾ, ਉਹ ਤੁਲਸੀ ਦੇ ਪੱਤਿਆਂ ਦਾ ਰਸ ਦੇ ਥੋੜ੍ਹਾ ਜਿਹਾ 1 ਚਮਚਾ ਤੁਲਸੀ ਦੇ ਪੱਤਿਆਂ ਦਾ ਰਸ ਲੈਣਾ, ਅੱਧਾ ਕੁ ਚਮਚਾ ਤੁਸੀਂ ਸ਼ਹਿਦ ਮਿਕਸ ਕਰਕੇ ਉਹ ਤੁਸੀਂ ਆਪਣੇ ਅੱਖ 'ਚ ਪਾ ਸਕਦੇ ਹੋ। ਇਹਦੇ ਨਾਲ ਸਾਰੀ ਆਪਣੇ ਅੱਖਾਂ ਦੀ ਇੱਕ ਖੁਰਕ ਜਿਹੜੀ ਹੁੰਦੀ ਹੈਗੀ ਉਹ ਵੀ ਹਟ ਜੂਗੀ, ਜਿਹੜੇ ਮੋਤੀਆ ਬਿੰਦ ਵੀ ਤਰ੍ਹਾਂ। ਫਿਰ ਨਹੀਂ ਤਾਂ ਚਲਾਈ ਦੇ ਪੱਤਿਆਂ ਦਾ ਰਸ ਤੁਸੀਂ ਆਪਣੇ ਉਹ ਤੁਸੀਂ ਪਾ ਸਕਦੇ ਹੈਗੇ, ਜਾਂ ਫਿਰ ਨਹੀਂ ਤਾਂ ਤਿਰਫਲਾ ਜਿਹੜਾ ਚੂਰਨ, ਤਿਰਫਲਾ ਪਾਊਡਰ, ਉਹ ਤੁਸੀਂ ਉਹਨੇ ਪਾਣੀ ਦੇ ਵਿੱਚੋਂ ਭਿਓ ਕੇ ਉਹਨੂੰ ਪੁਣ ਕੇ ਉਹਦੇ ਨਾਲ ਤੁਸੀਂ ਅੱਖਾਂ ਧੋਣੀਆਂ ਹੈਗੇ। ਚੁੰਨੀ ਦੇ ਵਿੱਚੋਂ ਉਹਨੂੰ ਆਪਣੇ ਧੋ ਲਿਓ ਉਹਨੂੰ, ਉਹਦੇ ਨਾਲ ਵੀ ਸਾਰਾ ਅੱਖਾਂ ਨਾਲ ਹਟ ਜੂਗਾ। ਜਿਹੜੇ ਕਹਿੰਦੇ ਸੀਗੇ ਹੱਡੀ ਟੁੱਟੀ ਵੀ ਹੈਗੀ, ਉਹ ਤੁਸੀਂ ਉਹਨੇ ਅਰਜਨ ਦਾ ਪਾਊਡਰ ਜਿਹੜਾ ਹੁੰਦਾ ਉਹ ਤੁਸੀਂ ਉਹਨੇ ਦੁੱਧ ਨਾਲ ਲੈ ਲਿਆ ਕਰੋ ਚਮਚਾ, ਜਾਂ ਫਿਰ ਸ਼ਿਲਾਜੀਤ ਹੁੰਦੀ ਸ਼ਿਲਾਜੀਤ, ਉਹ ਤੁਸੀਂ ਦੁੱਧ ਨਾਲ ਲੈ ਸਕਦੇ ਹੈਗੇ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਕਰ ਸਕਦੇ ਹੈਗੇ ਕਿੱਕਰ ਦੇ ਬੀਜ, ਤੁੱਕੇ ਜਿਹੜੇ ਹੁੰਦੇ ਉਹਨਾਂ ਨੂੰ ਉਹਨੇ ਪੀ ਕੇ ਸ਼ਹਿਦ ਦੇ ਵਿੱਚੋਂ ਮਿਲਾ ਕੇ ਉਹਦਾ ਪੇਸਟ ਜਿਹਾ ਬਣਾ ਕੇ ਉੱਥੇ ਲਗਾਉਣਾ ਹੈਗਾ ਜੀ, ਜਿੱਥੇ ਸਾਰੀ ਹੱਡੀ ਟੁੱਟੀ ਵੀ। ਜਾਂ ਫਿਰ ਤੁਸੀਂ ਹੋਰ ਇਲਾਜ ਕਰ ਸਕਦੇ ਆ, ਉਹਨੇ ਹਲਦੀ ਦਾ ਤੇਲ ਬਣਿਆ ਬਣਾਇਆ ਮਿਲ ਜਾਂਦਾ ਜੀ, ਉਹਦੀਆਂ 5 ਬੂੰਦਾਂ ਤੁਸੀਂ ਆਪਣੇ ਪਤਾਸੇ ਨਾਲ ਪਾ ਕੇ ਖਾ ਲਓ, ਉਹਦੇ ਨਾਲ ਦੀ ਸਾਰੀ ਹੱਡੀ ਜੁੜ ਜਾਂਦੀ ਟੁੱਟੀ। ਜਾਂ ਜੇ ਤੁਹਾਨੂੰ ਅਸ਼ੋਕਾ ਦਾ ਪਾਊਡਰ ਮਿਲਦਾ ਹੈਗਾ, ਉਹ ਤੁਸੀਂ ਆਪਣੇ, ਮੈਂ ਤਾਂ ਇਹੀ ਯੂਜ਼ ਕਰ ਅਸ਼ੋਕਾ ਦਾ ਪਾਊਡਰ 2 ਚਮਚਿਆਂ ਦੀ, ਇਹ ਤੁਸੀਂ ਆਪਣੇ ਲਗਾ ਵੀ ਸਕਦੇ ਹੈਗੇ ਪੇਸਟ ਜਿਹਾ ਬਣਾ ਕੇ ਤੇ ਖਾ ਵੀ ਸਕਦੇ ਹੈਗੇ। 1 ਚਮਚਾ ਅਸ਼ੋਕਾ ਦਾ ਪਾਊਡਰ ਤੁਸੀਂ ਖਾ ਲਓ ਤੇ ਉਹ ਲਗਾ ਵੀ ਸਕਦੇ ਹੈ। ਜਿਹੜੇ ਆਪਣੇ ਡਾਇਬੀਟੀਜ਼ ਦੇ ਉੱਤੇ ਹੈਗੇ ਜੀ, ਸ਼ੂਗਰ ਜਿਹਨਾਂ ਨੂੰ ਵੀ ਟੂ ਦਾ ਪੁਆਇੰਟ ਹੋਈ ਵੀ ਹਾਂ ਭਾਈ ਡਾਕਟਰ ਕਹਿੰਦੇ ਵੀ ਭਾਈ ਤੇਰੀ ਬਾਰਡਰ ਲਾਈਨ ਤੇ ਹੈਗੀ, ਉਹ ਆਪਣੇ 2-3 ਛੋਟੇ ਇਲਾਜ ਹੈ ਜੀ, ਜੇ ਕਰਨ ਲੱਗ ਜਾਵੇ ਉਹ ਫਿਰ ਉਹਦੇ ਸ਼ੂਗਰ ਹੋਣੇਗੀ ਨਹੀਂ ਜੀ। ਇੱਕ ਤਾਂ ਸੌਂਫ ਲੈਣੀ ਹੈਗੀ ਤੁਸੀਂ, ਔਲਾ ਤੇ ਮੇਥੀ, 3 ਚੀਜ਼ਾਂ ਲੈਣੀਆਂ, ਸੌਂਫ, ਔਲਾ, ਮੇਥੀ। ਇਹ 1 ਚਮਚਾ ਤੁਸੀਂ ਰੋਜ਼ ਖਾਈ ਚੱਲੋ, ਇਹਦੇ ਸਾਰੀਆਂ ਨੇ ਪੱਕੀ ਗਰੰਟੀ ਹੈ ਜੀ, ਸ਼ੂਗਰ ਤੁਹਾਡੇ ਹੋਣੇਗੀ ਨਹੀਂ ਹੈਗੀ। ਗਲਿਆਂ ਸੌਖੀਆਂ ਚੀਜ਼ਾਂ ਹੈਗੀਆਂ ਕਿ ਪੇਟ ਹਾਜ਼ਮੇ ਹੋ ਜਾਵੇ ਵਾਸਤੇ ਵੀ ਠੀਕ ਹੈ, ਦਰਦ ਵਾਸਤੇ ਵੀ ਠੀਕ ਹੈ, ਵਧੀਆ ਚੀਜ਼ ਹੈਗੀ। ਜਾਂ ਫਿਰ ਤੁਸੀਂ ਉਹਨੇ ਲੈ ਸਕਦੇ ਹੈਗੇ ਵਿੱਚ ਮੇਥੀ 100 ਗ੍ਰਾਮ, ਤੇਜ ਪੱਤਰ 100 ਗ੍ਰਾਮ, ਜਾਮਨ ਦੀ ਗੁਠਲੀਆਂ, ਜਾਮਨ ਪਾਊਡਰ ਜਿਹੜਾ ਹੁੰਦਾ ਉਹ ਤੁਸੀਂ 150 ਗ੍ਰਾਮ ਲੈਣਾ ਹੈਗਾ, ਬੇਲ ਪੱਤਰ ਲੈਣਾ ਹੈਗਾ ਜੀ, ਬੇਲ ਪਾਊਡਰ ਲਿਖਿਆ ਹੋਊਗਾ ਉਸ ਪੈਕਟ ਦੇ ਉੱਤੇ, ਉਹ 250 ਗ੍ਰਾਮ ਲੈਣਾ। ਇਹ ਮਿਕਸ ਕਰਕੇ ਤਾਂ 1 ਚਮਚਾ ਤੁਸੀਂ ਰੋਜ਼ ਖਾ ਲਿਆ ਕਰੋ, ਇਹ ਵੀ ਬਹੁਤ ਵਧੀਆ ਚੀਜ਼ ਹੈਗੀ ਜਿਹਦੇ ਵਾਸਤੇ ਜੋ ਬਾਰਡਰ ਲਾਈਨ ਤੇ ਸ਼ੂਗਰ ਸਾਰੀ ਟੱਪਣੇਗੀ ਨਹੀਂ, ਫਿਰ ਬਾਰਡਰ ਲਾਈਨ ਤੇ ਨੋਰਮਲ ਰੱਖੂਗੀ ਤੁਹਾਨੂੰ। ਇਹਦੇ ਫਿਰ ਤੁਸੀਂ ਔਲੇ ਦਾ ਜੂਸ ਇਹਦੇ ਵਿੱਚੋਂ ਵਧੀਆ ਰਹਿੰਦਾ ਜੀ, ਥੋੜ੍ਹਾ ਜਿਹਾ ਔਲੇ ਦਾ ਜੂਸ ਲੈ ਲਓ, ਵਿੱਚ ਅੱਧਾ ਚਮਚਾ ਹਲਦੀ ਦਾ ਪਾ ਲਓ ਤੇ ਪਾਣੀ ਦੇ ਵਿੱਚੋਂ ਮਿਕਸ ਕਰਕੇ ਤੁਸੀਂ ਉਹਨੇ ਪੀ ਲਿਆ ਕਰੋ। ਤੇ ਜਿਹੜੇ ਸ਼ੂਗਰ ਬਾਰਡਰ ਲਾਈਨ ਤੇ ਹੈਗੇ ਉਹ ਟਮਾਟਰ, ਖੀਰਾ ਇਹ ਜ਼ਿਆਦਾ ਯੂਜ਼ ਕरें ਜੀ ਇਹਦੇ ਵਿੱਚੋਂ। ਜਾਂ ਫਿਰ ਰੋਟੀ ਖਾਣੇ ਤੋਂ ਬਾਅਦ 1 ਚਮਚਾ ਸੌਂਫ ਦੇ ਹੀ ਖਾ ਲਿਆ ਕरें ਜੀ। ਜਾਂ ਫਿਰ ਤੁਹਾਨੂੰ ਆਪਣੇ ਜਾਮਣਾ ਦਾ ਰਸ ਮਿਲ ਜਾਂਦਾ ਜੀ, ਜਾਂ ਜਾਮਣਾ ਦਾ ਸਿਰਕਾ ਮਿਲ ਜਾਂਦਾ ਤੁਹਾਨੂੰ ਸਟੋਰਾਂ 'ਚੋਂ, ਉਸ ਸਿਰਕੇ ਦੇ ਵਿੱਚ ਤੁਸੀਂ ਉਹਨੇ 2 ਚਮਚੇ ਜਾਂ 1 ਚਮਚਾ ਟੇਸਟ ਦੇ ਮੁਤਾਬਕ ਗਲਾਸ ਨਾਲ ਪਾਣੀ ਮੈਂ ਪਾ ਕੇ ਤੁਸੀਂ ਉਹਨੇ ਪੀ ਲਿਆ ਕਰੋ। ਨਹੀਂ ਤਾਂ ਪਿਆਜ਼ ਦਾ ਹੀ ਉਹਨੇ ਅਚਾਰ ਜਾਂ ਪਾ ਲਿਆ ਕਰੋ ਸਿਰਕੇ ਦੇ ਵਿੱਚ, ਜਾਮਣਾ ਦੇ ਸਿਰਕੇ ਮਾ ਪਿਆਜ਼ ਕੱਟ ਕੇ ਪਾ ਲਿਆ, ਉਹ ਖਾਈ ਗਏ ਨਾਲ ਤਾਂ ਸਿਰਕਾ ਅੰਦਰ ਚਲੇ ਜਾਊਗਾ ਗਲੇ, ਸਾਰੇ ਸ਼ੂਗਰ ਵਾਸਤੇ ਬਹੁਤ। ਜਿਹੜੇ ਭੈਣ ਜੀ ਪੁੱਛਦੇ ਸੀਗੇ ਆਪਣੇ ਉਹਦੇ ਹੱਥ ਦੇ ਵਿੱਚੋਂ ਸਮੈਲ ਜੀ ਆਉਂਦੀ, ਕੁੜੀ ਦੇ ਹੱਥ ਦੇ ਵਿੱਚੋਂ ਸਮੈਲ ਜੀ ਕਹਿੰਦੇ ਤੇ ਆਉਂਦੀ ਗੱਲ, ਉਹ ਆਪਣੇ ਦਹੀਂ ਦੇ ਵਿੱਚੋਂ ਬੇਸਨ ਮਿਲਾ ਕੇ ਤੁਸੀਂ ਉਹਦਾ ਲੇਪ ਕਰੋ ਜੀ, ਇਹ ਆਪਣੇ ਹਟ ਜੂਗੀ। ਨਹੀਂ ਤਾਂ ਇੰਡੀਆ ਵਾਲਾ ਤਾਂ ਪੱਕਾ ਲਾ ਜਾਏਗਾ ਉਹਦਾ। ਅਰਜਨ ਦੇ ਪੱਤੇ ਹੁੰਦੇ ਉਹਨਾਂ, ਜਾਮਨ ਦੇ ਪੱਤੇ ਤੇ ਹਲਦੀ, ਇਹਨਾਂ ਦੀ ਚਟਨੀ ਜੀ ਬਣਾ ਕੇ ਉਹ ਤੁਸੀਂ ਲਗਾਵੇ ਤਾਂ ਉਹਦੇ ਨਾਲ ਵੀ ਉਹਨੇ ਜਿਹੜੀ ਹੱਥ ਦੇ ਪਿੰਡੇ 'ਚੋਂ ਸਮੈਲ ਆਉਂਦੀ ਉਹ ਹਟ ਜੂਗੀ। ਇੱਥੇ ਤਾਂ ਤੁਸੀਂ ਇਹ ਕਰ ਸਕਦੇ ਹੈ ਕਿ ਤੁਸੀਂ ਉਹਨੇ ਬੇਸਨ ਦੀ ਟਰਾਈ ਕਰਕੇ ਦੇਖ ਲਓ, ਬਾਕੀ ਫਿਰ ਮੁੱਢਲੇ ਵੀ ਜੇ ਕੋਈ ਹੋਰ ਲੱਭਿਆ ਤਾਂ ਫਿਰ ਮੈਨੂੰ ਜਿਹੜੇ ਕਹਿੰਦੇ ਸੀਗੇ ਉਹਨੇ ਫਲਵੈਰੀ ਦਾ ਹੈਗਾ ਸੀਗੇ, ਉਹਨੇ ਤੁਸੀਂ ਉਹਨੇ ਜਿਹੜੇ ਫਿੱਗ ਦਾ ਦਰਖਤ ਹੁੰਦਾ ਉਹਦੇ ਪੱਤਿਆਂ ਦਾ ਰਸ ਲਗਾ ਲਓ ਜੀ, ਉਹਦੇ ਨਾਲ ਫਲਵੈਰੀ ਹਟ ਜੂਗੀ, ਜਿਹੜਾ ਵੱਧ ਦਾਗ ਜਿਹਾ ਪਿਆ ਅੱਗੇ ਨੂੰ ਵੱਧਣੇਗੀ ਨਹੀਂ ਹੈ। ਜਾਂ ਫਿਰ ਦਵਾਈ ਦਾ ਸਾਰਿਆਂ ਨੂੰ ਪਤਾ ਹੀ ਹੈਗਾ ਐਲੋਕੋਨ, ELOCON, ਉਹ ਤੁਸੀਂ ਲਗਾ ਸਕਦੇ ਹੈ। ਜਾਂ ਫਿਰ ਉਹਨੇ ਤੁੰਮੇ ਦੀ ਚਟਨੀ ਬਣਾ ਕੇ ਤੁਸੀਂ ਉਹਨੇ ਲਗਾ ਸਕਦੇ ਹੈਗੇ ਉਹਦੇ। ਫਿਰ ਕਾਲੇ ਜਿਹੜੇ ਛੋਲੇ ਹੁੰਦੇ ਤੁਸੀਂ ਉਹ ਖਿਲਾ ਸਕਦੇ ਹੈਗੇ, ਉਹਦੇ ਨਾਲ ਵੀ ਉਹਨੇ ਠੀਕ ਰਹਿੰਦੀ। ਜਾਂ ਛੋਲਿਆਂ ਦੀ ਰੋਟੀ ਉਹ ਖਿਲਾ ਦਿਓ, ਜੇ ਨਹੀਂ ਨਿਆਣਾ ਛੋਲੇ ਖਾਂਦਾ ਤਾਂ ਛੋਲਿਆਂ ਦੀ ਰੋਟੀ ਬਣਾ ਕੇ ਖਿਲਾ ਦੇ ਕਰੋ, ਘੀ ਪਾ ਕੇ ਵੀ ਠੀਕ ਹੋ। ਅੱਗੇ ਜਿਹੜੇ ਕਹਿੰਦੇ ਸੀਗੇ ਉਹਨੇ ਪਿੱਠ ਦਾ ਦਰਦ ਹੁੰਦਾ ਹੈਗਾ, ਉਹ ਤਾਂ ਐਲੋਵੀਰੇ ਦੇ ਤੁਸੀਂ ਜਿਸ ਤਰ੍ਹਾਂ ਆਪਾਂ ਲੱਡੂ ਬਣਾਉਂਦੇ ਪੰਜੀਰੀ ਬਣਾ ਕੇ ਆਟੇ ਮਾ ਭੁੰਨ ਕੇ ਐਲੋਵੀਰੇ ਦੇ ਕੱਟ ਕੇ ਉਹਦੇ ਵਿੱਚੋਂ ਲੱਡੂ ਜੇ ਬਣਾ ਕੇ ਤੁਸੀਂ ਅੰਦਾਜ਼ੇ ਨਾਲ 20 ਗ੍ਰਾਮ ਦਾ ਲੱਡੂ ਬਣਾ ਲਵੇ, ਆਪਣੇ ਖੰਡ ਪਾ ਕੇ ਅੱਧੀ ਸ਼ੱਕਰ ਪਾ ਕੇ ਖਾਣਾ ਜੀ ਕਰਦਾ ਉਹ ਬਣਾ ਲਵੇ, ਉਹ ਪਿੱਠ ਦੇ ਦਰਦ ਨੂੰ ਸਾਰੇ ਹਟਾ ਦੂਗੇ ਜੀ ਦਰਦ ਨੂੰ। ਜਾਂ ਫਿਰ ਤੁਸੀਂ ਪਿੱਠ ਦੀ ਦਰਦ ਵਾਸਤੇ ਕਰ ਸਕਦੇ ਹੈਗੇ 10 ਗ੍ਰਾਮ ਤੁਸੀਂ ਖਸਖਸ ਬਰਾਬਰ ਲੈਣੀ ਹੈ, ਜਿੰਨੀ ਮਰਜ਼ੀ ਖਸਖਸ ਤੇ ਆਪਣੇ ਕਾਲੀ ਮਿਰਚਾਂ ਇਹ ਬਰਾਬਰ ਲੈਣੀਆਂ ਤੁਸੀਂ। 1 ਚਮਚਾ ਤੁਸੀਂ ਉਹਨੇ ਇਹਦਾ ਦੁੱਧ ਨਾਲ ਲੈ ਲਿਆ ਕਰੋ। ਜਾਂ ਫਿਰ ਥੋੜੇ ਜਿਹੇ ਇਹਦੇ ਵਿੱਚ ਤੁਸੀਂ ਕਰ ਸਕਦੇ ਹੈਗੇ ਤਿਲ ਲੈਣੇ ਹੈਗੇ, ਤਿਲ, ਸੂਰਜਮੁਖੀ ਦੇ ਬੀਜ, ਅਲਸੀ, ਚਾਰੇ ਮਗਜ਼, ਬਦਾਮ, ਫੁੱਲ ਮਖਾਣੇ, ਕਿੱਕਰ ਦੀ ਗੋਂਦ ਤੇ ਸੌਂਫ। ਇਹ ਪਹਿਲਾਂ ਤੁਸੀਂ ਲੈਣੇ ਹੈਗੇ ਫੁੱਲ ਮਖਾਣੇ ਜਿਹੜੇ ਉਹਨੇ ਦੇਸੀ ਘੀ ਜਿਵੇਂ ਕੀਮਾ ਪਾ ਕੇ ਉਹ ਭੁੰਨ ਲੈਣੇ ਹੈਗੇ,
ਫੁੱਲ ਮਖਾਣੇ ਨੂੰ ਤੁਸੀਂ ਉਹਨੇ ਭੁੰਨ ਲੈਣਾ ਹੈਗਾ। ਫਿਰ ਬਾਕੀ ਸਾਰੇ ਆਪਣੇ ਜਿਹੜੇ ਚੀਜ਼ਾਂ ਹੈਗੇ ਸਾਰੀ ਬਰਾਬਰ ਚੀਜ਼ਾਂ ਲੈਣੀਆਂ। 30 ਗ੍ਰਾਮ ਲੈ ਲਓ, ਭਾਵੇਂ 50 ਜਿੰਨੀਆਂ ਤੁਸੀਂ ਲੈਣੀਆਂ। ਇਹਨਾਂ ਨੂੰ ਫਿਰ ਚੀਜ਼ਾਂ ਸਾਰੀਆਂ ਬਰਾਬਰ ਲੈਣੀਆਂ ਹੈਗੀਆਂ ਜਿਹੜੀਆਂ ਦੱਸੀਆਂ ਤੁਹਾਨੂੰ। ਇਹਦੇ ਬਾਅਦ ਫਿਰ ਤੁਸੀਂ ਆਪਣੇ ਕਿੱਕ ਦਾ ਗੋਂਦ ਉਹ ਵੀ ਘੀ ਦੇ ਵਿੱਚੋਂ ਭੁੰਨ ਲੈਣਾ ਹੈਗਾ ਜੀ। ਭੁੰਨਣੇ ਅੱਡ ਦੋ। ਜਿਹੜੀ ਬਾਕੀ ਚੀਜ਼ਾਂ ਹੈਗੀਆਂ ਉਹ ਤੁਸੀਂ ਆਪਣੇ ਬਗੈਰ ਘੀ ਤੇ ਹੀ ਜਿਸ ਤਰ੍ਹਾਂ ਸੇਕ ਜਿਹਾ ਲਵਾ ਲੈਣਾ ਥੋੜਾ ਸਾਰੀ ਚੀਜ਼ਾਂ ਨੂੰ। ਫਿਰ ਤੁਸੀਂ ਪੀ ਕੇ ਆਪਣੇ ਮਿਕਸ ਕਰ ਲਓ। ਇਹ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਖਾ ਲਿਆ ਕਰੋ। ਇਹਦੇ ਨਾਲ ਆਪਣੇ ਪਿੰਡੇ ਦਾ ਦਰਦ ਹੁੰਦਾ, ਜਿਹੜਾ ਆਪਣੇ ਗੋਡਿਆਂ ਦਾ ਦਰਦ, ਇਹ ਸਾਰੇ ਦਰਦਾਂ ਵਾਸਤੇ ਫਾਇਦੇਮੰਦ ਚੀਜ਼ ਹੈਗੀ ਜੀ। ਅੱਛਾ ਜੀ, ਹਾਂਜੀ ਚਲੋ ਫਿਰ ਆਪਣੇ ਜਿਹੜੇ ਬਲੱਡ ਪ੍ਰੈਸ਼ਰ ਦੇ 2 ਦੱਸ ਨੇ ਜੀ ਅਸਗੰਧ ਲੈਣੀ ਹੈਗੀ ਤੇ ਸੂਰਜਮੁਖੀ ਦੇ ਬੀਜ, ਇਹ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਇਹ ਖਾ ਲਿਆ ਕਰੋ। ਰॉ ਲੈਣੇ ਹੈਗੇ ਬੀਜ, ਜਾਂ ਫਿਰ ਨਹੀਂ ਤਾਂ ਖਸਖਸ ਲੈਣੀ ਹੈਗੇ ਜਾਂ ਸੂਰਜਮੁਖੀ ਦੇ ਬੀਜ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਔਲਾ, ਸਰਪਗੰਧਾ ਤੇ ਗਲੋਹ ਦਾ ਪਾਊਡਰ ਇਹ ਬਰਾਬਰ ਲੈਣਾ ਹੈਗਾ। ਇਹ ਤੁਸੀਂ ਆਪਣੇ 1 ਚਮਚਾ ਇਹ ਲੈ ਕਰੋ, ਜਾਂ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਐ ਲੈ ਕਰੋ। ਚਲੋ ਬਾਕੀ ਜਿਹੜੇ ਰਹਿ ਗਏ ਜੀ ਅਗਲੇ ਹਫ਼ਤੇ ਸਹੀ। ਹੈਲੋ, ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਓਕੇ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਜੁੜਦੇ ਨੇ ਜਗਵੀਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ। ਇਸੇ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਆ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।